असलामुअलैकुम। गुड मॉर्निंग सोहणियो, गुड मॉर्निंग। लो भी ਤੁਹਾਨੂੰ ਇੱਕ ਇੰਤਹਾਈ ਠੰਡੀਆਂ ਹਵਾਵਾਂ ਵਾਲੀ ਗੁੱਡ ਮਾਰਨਿੰਗ ਅਸੀਂ ਕਰਨੇ ਪਏ ਆ। ਬਹੁਤ ਠੰਡੀ ਹਵਾਵਾਂ ਚੱਲਦੀਆਂ ਪਈਆਂ ਨੇ ਔਰ 2 ਡਿਗਰੀ ਟੈਂਪਰੇਚਰ ਹੈ। ਸਰਦੀ ਜਿਹੜੀ ਹੈ ਬਈ ਛਾਲਾਂ ਮਾਰ ਕੇ ਆ ਚੁੱਕੀ ਹੈ ਤੇ ਮੈਂ ਤੇ ਬਾਹਰ ਨਿਕਲਣ ਦਾ ਤਸੱਵੁਰ ਵੀ ਨਹੀਂ ਕਰ ਸਕਦੀ ਸਾਂ ਇੰਨੀ ਠੰਡ ਵਿੱਚ। ਲੇਕਿਨ ਇਹ ਕਿ ਬਾਥਰੂਮ ਦੇ ਮੈਟ ਧੋਤਾ ਸੀ ਮੈਂ, ਨੀਚੇ ਬਾਥਰੂਮ ਸਾਫ਼ ਕੀਤਾ ਸੀ। ਮੈਂ ਕਿਹਾ ਚਲੋ ਅੱਜ ਬਾਰਿਸ਼ ਨਹੀਂ ਹੈ ਤੇ ਮੈਂ ਬਾਹਰ ਖੋਲ ਕੇ ਆ ਜਾਵਾਂ ਤਾਂ ਕਿ ਥੋੜਾ ਸੁੱਕ ਜਾਵੇ, ਇਹਨੂੰ ਹਵਾ ਲੱਗ ਜਾਵੇ। ਬੜੀ ਠੰਡਕ ਹੈ ਅੱਜ, ਇੰਨੀ ਠੰਡੀ ਹਵਾ ਵੇ ਕਿ ਬਸ ਬਈ ਜ਼ਿਆਦਾ ਦੇਰ ਅਸੀਂ ਬਾਹਰ ਨਹੀਂ ਖੜੇ ਹੋ ਸਕਨੇ ਆ, ਅਸੀਂ ਅੰਦਰ ਹੀ ਚੱਲਨੇ ਆ। ਹੋਵੇ ਜਦੋਂ ਬਾਹਰ ਬੱਦਲ ਹੋਣ, ਠੰਡੀਆਂ ਹਵਾਵਾਂ ਚੱਲ ਰਹੀਆਂ ਹੋਣ ਤੇ ਉਦੋਂ ਫਿਰ ਕਿਸ ਚੀਜ਼ ਦਾ ਖਿਆਲ ਵਿੱਚ ਆਉਂਦਾ ਹੈ ਕਿ ਕੀ ਚੀਜ਼ ਅਸੀਂ ਖਾਈਏ। ਉਦੋਂ ਜ਼ਿਹਨ 'ਚ ਆਉਂਦਾ ਵੇ ਕਿ ਵੀ ਅਸੀਂ ਪਕੌੜੇ ਖਾਈਏ, ਗਰਮਾ ਗਰਮ ਸਮੋਸੇ, ਗਰਮਾ ਗਰਮ ਪਕੌੜੇ। ਤੇ ਮੈਨੂੰ ਵੀ ਮੇਰੇ ਹਸਬੈਂਡ ਨੇ ਫਰਮਾਇਸ਼ ਕੀਤੀ ਵੀ ਅੱਜ ਪਕੌੜੇ ਹੀ ਖਵਾ ਦੇਵੋ ਸਾਨੂੰ ਜ਼ਾਲਮੋ। ਮੈਂ ਕਿਹਾ ਜੀ ਠੀਕ ਹੈ ਜੀ, ਜੋ ਹੁਕਮ ਮੇਰੇ ਆਕਾ, ਨੌਕਰ ਕੀ ਤੇ ਨਖਰਾ ਕੀ। ਤੇ ਅਸੀਂ ਜੀ ਹਾਜ਼ਰ ਹੋ ਗਏ ਹਾਂ ਕਿ ਚਲੋ ਠੀਕ ਹੈ। ਤੇ ਅੱਜ ਬਣਨ ਲੱਗੇ ਨੇ ਮੌਸਮ ਦੀ ਮੁਨਾਸਬਤ ਦੇ ਨਾਲ ਪਕੌੜੇ। ਉਹਦੇ ਵਾਸਤੇ ਮੈਂ ਆਲੂ ਬਰੀਕ ਬਰੀਕ ਕੱਟ ਲਏ ਨੇ ਔਰ ਨਾਲ ਜਾਣਗੇ ਜੀ ਪਿਆਜ਼ ਔਰ ਨਾਲ ਹਰੀ ਮਿਰਚ, ਹਰਾ ਧਨੀਆ। ਇਹ ਸਾਰੀਆਂ ਚੀਜ਼ਾਂ ਮੈਂ ਕੱਟ ਕੇ ਇਹਦੇ ਵਿੱਚ ਪਾ ਲਈਆਂ ਨੇ। ਸਾਰੇ ਜੋ ਬਾਅਦ ਲੋਕ ਸਬਜ਼ੀਆਂ ਵੀ ਪਾ ਲੈਂਦੇ ਨੇ, ਅਗਰ ਤੁਹਾਡੇ ਕੋਲ ਕੋਈ ਸਬਜ਼ੀ ਹੋਵੇ ਤੁਸੀਂ ਉਹ ਵੀ ਸ਼ਾਮਿਲ ਕਰ ਸਕਦੇ ਹੋ ਪਕੌੜਿਆਂ ਵਿੱਚ, ਤੇ ਜਿਹੜੀ ਸ਼ਾਇਦ ਮਰਜ਼ੀ ਸੁੱਟ ਦੇਵੋ। ਲੇਕਿਨ ਇਹ ਮੈਂ ਸੁੱਕਾ ਧਨੀਆ ਪਾ ਰਹੀ ਹਾਂ ਇਹਦੇ ਵਿੱਚ, ਜਿਹੜਾ ਕਿ ਦਾਦੜਿਆ ਕੀਤਾ ਵੇ। ਮੈਂ ਇਹਦੇ ਉੱਤੇ ਪਾ ਕੇ ਨਾ ਤੇ ਬੇਲਣ ਦੇ ਨਾਲ ਨਾ ਥੋੜਾ ਜਿਹਾ ਇਹਨੂੰ ਕਰ ਲਿਆ ਕਿ ਮੋਟਾ ਮੋਟਾ ਕਰ ਲਿਆ। ਤੇ ਇਹਨੂੰ ਬਹੁਤ ਜ਼ਿਆਦਾ ਬਾਰੀਕ ਨਹੀਂ ਕਰਨਾ, ਥੋੜੇ ਧਨੀਆ ਇਸ ਵਿੱਚ ਆਵੇ ਨਾ ਜ਼ਾਇਕਾ ਚੰਗਾ ਲੱਗਦਾ ਵੇ। ਤੇ ਨਾਲ ਇਹਦੇ ਵਿੱਚ ਪਾ ਦੇਵਾਂਗੇ ਜੀ ਕੁੱਟੀ ਹੋਈ ਹਰੀ ਮਿਰਚ ਵੀ ਜਾਏਗੀ ਤੇ ਕੁੱਟੀ ਹੋਈ ਮਿਰਚ ਵੀ ਜਾਏਗੀ, ਦੋਨੋਂ ਮਿਰਚ ਜਾਣਗੀਆਂ। ਲੇਕਿਨ ਮਿਰਚ ਥੋੜੀ ਜੀ ਮੈਂ ਜ਼ਿਆਦਾ ਰੱਖਣੀ ਆ ਕਿਉਂਕਿ ਪਕੌੜੇ ਨੇ ਕਾਫੀ ਇਹਦੇ ਵਿੱਚ ਜਿਹੜਾ ਪਿਆਜ਼ ਹੈ ਔਰ ਆਲੂ ਵਗੈਰਾ ਨੇ ਨਾ, ਤੇ ਇਹਦੇ ਵਿੱਚ ਅੱਛੀ ਤਾਂ ਕਿ ਟੇਸਟ ਅੱਛਾ ਆਵੇ ਨਾ, ਚਟਪਟੇ ਜਿਹੇ ਅੱਛੇ ਲੱਗਦੇ ਨੇ ਪਕੌੜੇ। ਐਵੇਂ ਵੀ ਇੰਨੀ ਮਿਹਨਤ ਵੀ ਕਰਨੀ, ਫਿਰ ਤੁਸੀਂ ਫਿੱਕੇ ਫਿੱਕੇ ਪਕੌੜੇ ਖਾ ਕੇ ਬਹਿ ਜਾਓ ਤਾਂ ਫਾਇਦਾ ਕੀ। ਸਾਰੀ ਤੁਹਾਡੀ ਮਿਹਨਤ ਜਿਹੜੀ ਹੈ ਨਾ ਉਹ ਸਮਝੋ ਖੂਹ 'ਚ ਪੈ ਜਾਂਦੀ ਹੈ। ਤੇ ਚਲੋ ਜੀ ਅਸੀਂ ਇਹਦੇ ਵਿੱਚ ਨਮਕ ਵੀ ਸ਼ਾਮਿਲ ਕਰ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਸ਼ਾਮਿਲ ਕਰਾਂਗੇ ਬੇਸਨ। ਤੇ ਅਸੀਂ ਥੋੜੀ ਦੇਰ ਲਈ ਇਹਨੂੰ ਮਿਕਸ ਕਰਕੇ ਰੱਖ ਦੇਵਾਂਗੇ ਕਿਉਂਕਿ ਇਹ ਜਦੋਂ ਪਿਆਜ਼ ਵਗੈਰਾ ਆਪਣਾ ਪਾਣੀ ਛੱਡੇਗਾ ਨਾ ਜਦੋਂ ਇਹ ਚੀਜ਼ਾਂ, ਤੇ ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਅਗਰ ਸਾਨੂੰ ਪਾਣੀ ਪਾਉਣ ਦੀ ਗੁੰਜਾਇਸ਼ ਹੋਏਗੀ ਅਸੀਂ ਇਹਦੇ 'ਚ ਪਾਣੀ ਐਡ ਜਿੰਨਾ ਜ਼ਰੂਰਤ ਹੋਏਗੀ ਨਾ ਫਿਰ ਉਨਾ ਕਰ ਲਾਂਗੇ। ਕਿਉਂਕਿ ਆਲੂ ਵੀ ਆਪਣਾ ਪਾਣੀ ਛੱਡਣਗੇ, ਧਨੀਆ ਪਿਆਜ਼ ਥੋੜੀ ਦੇਰ ਮਿਕਸ ਕਰਕੇ ਜਦੋਂ ਅਸੀਂ ਰੱਖਨੇ ਆ ਨਾ ਤੇ ਫਿਰ ਅੱਛੀ ਇਹਦੀ ਪਾਣੀ ਖੁਦ ਹੀ ਛੱਡ ਦਿੰਦੀ ਸਬਜ਼ੀ। ਫਿਰ ਉਸ ਤੋਂ ਬਾਅਦ ਅਸੀਂ ਐਕਸਟਰਾ ਪਾਣੀ ਅਗਰ ਪਾਉਣ ਦੀ ਜ਼ਰੂਰਤ ਹੋਏਗੀ ਅਸੀਂ ਪਾਵਾਂਗੇ। ਤੇ ਲੋ ਜੀ ਅਸੀਂ ਇਹਨੂੰ ਫਿਲਹਾਲ ਇਸ ਮਿਕਸ ਕਰਕੇ ਤੇ ਥੋੜੀ ਦੇਰ ਲਈ ਛੱਡ ਦਿੰਨੇ ਆ ਤੇ ਫਿਰ ਦੇਖਨੇ ਆ ਜੀ। ਬੇਸਨ ਸਾਡਾ ਤਿਆਰ ਹੋ ਚੁੱਕਿਆ ਵੇ, ਅਸੀਂ ਉਹਨੂੰ ਥੋੜੀ ਦੇਰ ਰੈਸਟ ਦੇ ਦਿੱਤਾ ਸੀ ਔਰ ਦੇਖੋ ਹੁਣ ਬਿਲਕੁਲ कैसा ਜ਼ਬਰਦਸਤ ਹੋ ਗਿਆ ਵੇ। ਮੈਂ ਥੋੜਾ ਜਿਹਾ 2 ਘੁੱਟ ਮੈਨੂੰ ਪਾਣੀ ਇਹਦੇ 'ਚ ਪਾਣਾ ਪਿਆ ਔਰ ਬਸ ਫਿਰ ਰੈਡੀ ਹੋ ਗਿਆ ਕਿਉਂਕਿ ਸਾਰੀਆਂ ਚੀਜ਼ਾਂ ਨੇ ਆਪਣਾ ਹੀ ਪਾਣੀ ਛੱਡ ਦਿੱਤਾ ਸੀ। ਤੇ ਅਸੀਂ ਪਕੌੜੇ ਬਣਾਉਣ ਲੱਗੀ ਆ ਉਹਦੇ ਵਾਸਤੇ। ਤੇ ਫਿਰ ਮੈਨੂੰ ਇੱਕਦਮ ਜ਼ਿਹਨ ਵਿੱਚ ਆਇਆ कि चलो जी आज असी पकौड़ा पराठा बना के खाने कि एक दफ़ा फिर आपकी खिदमत में हाजिर हैं लेफ्ट ओवर रेसिपी के साथ। ਤੁਸੀਂ ਪਤਾ ਮੇਰਾ ਨਾਂ ਹੀ ਲੈਫਟ ਓਵਰ ਰੱਖ ਦਵੋ ਸਾਰੇ ਕਿ ਵੀ ਇਹਦੇ ਹਰ ਵੇਲੇ ਲੈਫਟ ਓਵਰ ਹੀ ਸਾਨੂੰ ਖਵਾਉਂਦੀ ਰਹਿੰਦੀ, ਦੱਸਦੀ ਰਹਿੰਦੀ ਹੈ ਇਹਦੇ ਘਰ ਹਮੇਸ਼ਾ ਤਾਜ਼ਾ ਪੱਕਦਾ ਹੀ ਨਹੀਂ। ਪਰ ਤਾਜ਼ਾ ਪੱਕਦਾ ਵੀ ਯਕੀਨ ਮੰਨੋ ਕਿ ਉਹ ਲੈਫਟ ਓਵਰ ਫਿਰ ਤਾਜ਼ੇ ਪੱਕੇ ਤਾਂ ਵੀ ਬਣਦਾ ਹੈ ਨਾ, ਕਿ ਲੈਫਟ ਓਵਰ ਤਾਂ ਉਸੇ ਚੀਜ਼ ਦਾ ਹੋਏਗਾ ਜਿਹੜੀ ਪੱਕੀ ਹੋਏਗੀ, ਕਦੀ ਵਿਚਾਰੀ ਤਾਜ਼ੀ ਤਾਜ਼ੀ ਹੋਏਗੀ ਔਰ ਫਿਰ ਉਹ ਪੁਰਾਣੀ ਹੋ ਜਾਂਦੀ ਹੈ। ਤੇ ਮੈਂ ਨਾਨ ਪਿਆ ਸੀ ਮੇਰੇ ਕੋਲ, ਮੇਰਾ ਖਿਆਲ 1 ਹਫ਼ਤਾ ਪੁਰਾਣਾ ਨਾਨ ਹੈ, ਫ੍ਰਿਜ ਵਿੱਚ ਪਏ ਸਨ ਤੇ 2 ਪਏ ਸਨ। ਇੱਕ ਤਾਂ ਰਾਤੀ ਗਰਮ ਕਰ ਲਿਆ ਸੀ ਤੇ ਇੱਕ ਪਿਆ ਸੀ। ਮੈਨੂੰ ਇੱਕਦਮ ਜ਼ਿਹਨ 'ਚ ਆ ਗਿਆ ਕਿ ਇਸ ਤਰ੍ਹਾਂ ਪਕੌੜਾ ਪਰਾਠਾ ਬਣਾਓ ਨਾ ਤੇ ਬਹੁਤ ਜ਼ਬਰਦਸਤ ਲੱਗਦਾ ਵੇ। ਤੇ ਇਹ ਮੇਰੇ ਕੋਲ ਨਾਨ ਪਿਆ ਸੀ, ਬਸ ਇੱਕਦਮ ਮੇਰੇ ਦਿਮਾਗ ਨੇ ਕੀਤਾ ਕਿ ਚਲੋ ਜੀ ਮੈਂ ਬਣਾਉਂਦੀ ਹਾਂ। ਮੈਂ ਤੁਹਾਨੂੰ ਦੱਸ ਦਿੰਦੀ ਹਾਂ ਬੜਾ ਈਜ਼ੀ ਹੈ ਔਰ ਤੁਸੀਂ ਬਹੁਤ ਸਾਰੇ ਲੋਕਾਂ ਨੇ ਖਾਧਾ ਵੀ ਹੋਏਗਾ, ਕੋਈ ਐਸੀ ਰੈਸਿਪੀ ਨਹੀਂ ਕੋਈ ਅਸਮਾਨ ਤੋਂ ਉਤਰੀ ਹੋਈ ਹੈ। ਲੇਕਿਨ ਐਵੇਂ ਕਿ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਬਹੁਤ ਟੇਸਟੀ ਬਣਦਾ ਵੇ ਪਕੌੜਾ ਪਰਾਠਾ। ਪਕੌੜਾ ਪਰਾਠਾ ਬਣਾਉਣ ਵਾਸਤੇ ਅਸੀਂ ਜਿਹੜੀ ਵੀ ਰੋਟੀ ਰਾਤ ਦੀ ਬਚੀ ਹੋਈ ਜਾਂ ਜਿਹੜਾ ਕੋਈ ਨਾਨ, ਸਾਦੀ ਰੋਟੀ ਵੀ ਹੋ ਸਕਦੀ ਹੈ ਘਰ ਦੀ, ਔਰ ਉਹਦੇ ਵਾਸਤੇ ਤੁਸੀਂ ਨਾਨ ਵੀ ਜਿਹੜਾ ਕੋਈ ਲੈ ਸਕਦੇ ਹੋ। ਜ਼ਰੂਰੀ ਨਹੀਂ ਕਿ ਜਿਹੜਾ ਕਿ ਤਾਜ਼ੀ ਰੋਟੀ ਹੋਵੇਗੀ, ਸਾਰੇ ਪੁਰਾਣੀ ਰੋਟੀ 'ਤੇ ਹੀ ਜੰਮੇਗਾ ਔਰ ਇਸ ਤਰ੍ਹਾਂ ਹੋਏਗਾ। ਉਹੀ ਅਸੀਂ ਜਿਹੜਾ ਬਣਾਇਆ ਵੇ ਪਕੌੜਿਆਂ ਵਾਸਤੇ ਜਿਹੜਾ ਘੋਲਿਆ ਨਾ ਮਸਾਲਾ, ਉਹ ਅਸੀਂ ਇਹਦੇ ਉੱਤੇ ਚੰਗੀ ਤਰ੍ਹਾਂ ਲਾ ਦੇਵਾਂਗੇ।
लो जी, ਇਹ ਲੱਗ ਗਿਆ ਵੇ ਅੱਛੀ ਤਰ੍ਹਾਂ। ਇਹਦਾ ਜਿਹੜਾ ਨਾ ਜਿੰਨਾ ਜ਼ਿਆਦਾ ਜਮਾ ਦੋਗੇ ਚੰਗਾ ਹੈ, ਉਨਾ ਹੀ ਜ਼ਿਆਦਾ ਮਜ਼ੇਦਾਰ ਬਣ ਜਾਏਗਾ ਤੁਹਾਡਾ। ਚਲੋ ਜੀ, ਇਹ ਸਾਰਾ ਅੱਛੀ ਤਰ੍ਹਾਂ ਲੱਗ ਗਿਆ ਵੇ। ਅਸੀਂ ਹੁਣ ਚੁੱਲ੍ਹਾ ਤੇ ਜਲਾਇਆ ਹੀ ਹੋਇਆ ਹੈ, ਅਸੀਂ ਇਹਨੂੰ ਤਵੇ ਦੇ ਉੱਪਰ ਪਾਉਂਦੇ ਹਾਂ। ਤਵੇ ਦੇ ਉੱਤੇ ਅਸੀਂ ਆਇਲ ਪਾ ਲੈਂਦੇ ਹਾਂ। ਆਇਲ ਸੋਹਣਾ ਜਿਹਾ ਅਸੀਂ ਪਾ ਲਿਆ ਤਵੇ ਦੇ ਉੱਪਰ, ਤੇ ਥੋੜ੍ਹਾ ਜਿਹਾ ਅਸੀਂ ਇਹਨੂੰ ਇਸ ਤਰ੍ਹਾਂ ਕਰ ਲਵਾਂਗੇ ਤਾਂ ਕਿ ਚਾਰੋਂ ਤਰਫ ਆਇਲ ਲੱਗ ਜਾਵੇ। ਤੇ ਅਸੀਂ ਪਰਾਠੇ ਨੂੰ ਜਿਹੜਾ ਹਿਲਾਣਾ ਜੁਲਾਣਾ ਵੇ, ਤੇ ਫਿਰ ਇਹ ਨਾ ਹੋਵੇ ਕਿ ਉਹ ਵਿਚਾਰਾ ਉੱਤੇ ਚਿਪਕ ਜਾਵੇ। ਤੇ ਅਸੀਂ ਸ਼ੁਰੂ ਕਰਨੇ ਹਾਂ ਬਿਸਮਿਲ੍ਲਾਹ ਰਹਿਮਾਨ ਰਹੀਮ। ਤੇ ਇਹ ਜਿਹੜਾ ਅਸੀਂ ਲਾਇਆ ਵੇ ਬੈਟਰ ਸਮੇਤ, ਅਸੀਂ ਇਹਦੇ ਉੱਤੇ ਇਸ ਤਰ੍ਹਾਂ ਮੂਧਾ ਮਾਰ ਦੇਣਾ। ਚਲੋ ਜੀ, ਬਸ ਇੰਨਾ ਹੀ ਕੰਮ ਸੀ ਸਾਡਾ। ਅਸੀਂ ਇਹਦੇ ਉੱਤੇ ਮੂਧਾ ਮਾਰ ਦਿੱਤਾ ਜਿਹੜਾ, ਇਹਨੇ ਪੱਕਣਾ ਸ਼ੁਰੂ ਹੋ ਜਾਣਾ ਵੇ। ਕੋਈ ਖਾਸ ਉਹ ਨਹੀਂ ਹੈ। ਉਹ ਜਿਵੇਂ ਤੁਸੀਂ ਰੋਟੀ ਪਕੌੜਾ ਵੀ ਖਾ ਲੈਂਦੇ ਹੋ ਕਰਕੇ, ਇਸੇ ਤਰ੍ਹਾਂ ਹੀ ਇਹ ਵਾਲਾ ਵੀ ਇਹ ਰੈਸਪੀ ਹੈ ਕਿ ਚਲੋ ਤੁਸੀਂ ਬਚੀ ਹੋਈ ਰੋਟੀ ਨੂੰ ਤੁਸੀਂ ਇੱਕ ਨਵੇਂ ਤਰੀਕੇ ਦੇ ਨਾਲ ਕਰ ਲਵੋ, ਉਹਨੂੰ ਜ਼ਾਇਆ ਨਾ ਕਰੋ। ਤੇ ਇੱਕ ਨਵੀਂ ਰੈਸਪੀ ਇਸ ਤਰ੍ਹਾਂ ਤੁਸੀਂ ਟਰਾਈ ਕਰ ਲੈਂਦੇ ਹੋ, ਇੱਕ ਟੇਸਟ ਵੀ ਅੱਛਾ ਹੋ ਜਾਂਦਾ ਵੇ। ਤੇ ਦੂਸਰਾ ਇਹ ਕਿ ਥੋੜੀ ਅੱਗ ਅਸੀਂ ਦਰਮਿਆਨੀ ਰੱਖਣੀ ਹੈ ਤਾਂ ਕਿ ਅੱਛੀ ਤਰ੍ਹਾਂ ਜਿਹੜਾ ਨਾਲ ਚਿਪਕ ਵੀ ਜਾਵੇ ਔਰ ਅੱਛੀ ਤਰ੍ਹਾਂ ਪੱਕ ਜਾਵੇ। काफ़ी खुशबू आने लग गई है और मैं अच्छी तरह दबा के इनू कर दिता है ताकि कितों कच्चा ना रह जाए बेसन। तो असी इनू अच्छे तरीके दे नाल दबा के कर देवांगे ताकि फ्राई भी अच्छा हो जाए, तो जड़ा वे ना कितों कच्चा ना रह जाए। असी हुण इनू पलटने आ बई, एक हाथ दे नाल नाकाम कोशिश करने पलटन की। बिस्मिल्लाह रहमान रहीम। ओ माशाअल्लाह, अल्हम्दुलिल्लाह अल्हम्दुलिल्लाह। अल्लाह पाक का शुक्र है, अल्लाह ने इज्जत रख ली, वरना तो अज पीती हो जाता ना, तो की मेरी इज्जत रहनी सी तुहाडे सामने। तुसीं कहना सी बड़ियां भी फड़ा मारदी सी ते इहने बनाया की। लेकिन बहुत मज़े का लगता वे कि तुसीं ये खाओ ना तो बहुत चंगा। एक पुरानी चीज़ नूं, रोटी नूं, भावें 2 दिन पुरानी होवे भावें 3 दिन पुरानी होवे, तुसीं इसा कर लो। इत्थे थोड़ा जिहा मैनूं इत्थे कच्चा बेसन नज़र आ रहा वे, इहनूं मैं एक दफ़ा फिर पलट के ना तो थोड़ा जिहा इत्थों दबा के सेक लवांगी ताकि अच्छी तरह सिक जाए, कि कच्चापन ना रहे बेसन का, क्योंकि असी अच्छी लेयर मोटी लेयर लाइए ना, तो इस वजह के नाल फिर बेसन जड़ा वे ना। लेकिन खाण च बहुत टेस्ट इन्ना मज़े का लगता वे ना तुसी चटनी अपनी बना लवो, कोई देसी चटनी, कोई भी किसी भी किस्म की चटनी बना सकते हो। तो लो बई, पकौड़ा पराठा हाज़िर खिदमत है। पकौड़ा पराठा लैफ्ट ओवर रेसिपी, तो असी तो भी लैफ्ट ओवर रेसिपी के माहिर हो गए हैं। तो लो बई, यह जो साड़ी गर्मा गर्म लैफ्ट ओवर रेसिपी पकौड़ा पराठा तैयार है। बिस्मिल्लाह रहमान रहीम। लो असी इस प्लेट में कढ़ लिया। मैं अद्धे का ही बनाया भी कि मैनू लगता मेरे वास्ते, मेरे लिए जो कहते मेरे लिए अल्लाह ही काफ़ी है, तो इस तरह मेरे लिए अद्धा ही काफ़ी है कि इन्ना खासा हैवी हो जाना वे। हैवी 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 है तो अद्धा फिर बच गया जो नान ਉਹਦੀ ਅਸੀਂ ਹੋ ਸਕਦਾ ਹੈ ਕਿ ਮੁਮਕਿਨ ਹੈ ਕਿ ਕੋਈ ਹੋਰ ਰੈਸਿਪੀ ਵਜੂਦ 'ਚ ਆ ਜਾਵੇ ਤਾਂ ਅਸੀਂ ਉਹਨੂੰ ਵੀ ਟਰਾਈ ਕਰ ਲਈਏ। ਲੇਕਿਨ ਬਹਰਹਾਲ ਇਹ ਬਹੁਤ ਅੱਛਾ ਕਿ ਕਹਿੰਦੇ ਨੇ ਬਣਿਆ ਵੇ। ਤੇ ਚਲੋ ਜੀ ਅਸੀਂ ਇਹਨੂੰ ਤੁਹਾਨੂੰ ਖਾ ਕੇ ਵੀ ਦਿਖਾਉਂਦੇ ਹਾਂ। ਗਰਮਾ ਗਰਮ ਪਕੌੜਾ ਪਰਾਠਾ ਹਾਜ਼ਰ ਖਿਦਮਤ ਹੈ ਤੇ ਖਾਸਾ ਹਲੇ ਗਰਮ ਹੈ। ਮੈਂ ਤੁਹਾਨੂੰ ਖਾ ਕੇ ਵੀ ਦਿਖਾਉਂਦੀ ਹਾਂ, ਪਰ ਬੜਾ ਦੇਖਣ 'ਚ ਬੜਾ ਹਸੀਨ ਪਿਆ ਲੱਗਦਾ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਆਮਲੇਟ ਬਣਾਉਂਦੇ ਆ ਨਾ, तो इस तरह बेसन का चीला भी बनता होंगे कि बेसन में अस सादा घोल के ना तो वह फिर आमलेट की तरह ही बना लीदा, चीज़ा पा के उन्होंने चीला भी कहते हैं। तो वह बेसन का चीला भी बन जाता है। या तुसी सोच लवो कि साड़ी मिस्सियां रोटियां जिवें बनदियां सन, तंदूर ते लगदियां सन, मिस्सी रोटी ते नाल लस्सी, तो मिस्सी रोटी ते लस्सी का भी बड़ा अच्छा कॉम्बीनेशन हुंदा वे। वो जरे आटे विच गुन के सारियां चीज़ां प्याज टमाटर नहीं टमाटर नहीं पैंदा, प्याज ते अनारदाना, मिर्चां, हरियां मिर्चां, धनिया सोहना कट के उन्होंने आटे च बेसन पा के गुन के तो फिर वो तंदूर ते रोटियां लाइया जांदियां सन। तो फिर बस बई फिर नाल लस्सी हुंदी सी, नाल तंदूर तो रोटी उतरती जाती सी ते नाल चोपड़ी जाती सन। तो बड़ी मज़े की लगती सी। इस तरह बेसन का चीला भी हुंदा वे। उर्दू स्पीकिंग जोड़े लोग ने उन्हों का बड़ा एक फेवरेट है, उन्हों की एक डिश है कि चीला। मैं जो हैदराबाद रहनी सन तो मेरे पड़ोस में सन, तो उन्होंने मैनू फिर बना के खिलाया सी कि बेसन का चीला बनता वे जो बिल्कुल ऑमलेट की तरह। तो यह चीला तो मीला तो जमीला तो रंगीला इस टाइप की कोई शै जे
कि इनू चीला कह लो या मिस्सी रोटी कह लो या रंगीला या जमीला। ओए होए होए होए। बई सदके थीवां तुसी जरूर ट्राई करियो। इन्ना मज़े का पिया लगता ना मैनू कि दिल करता पे पूरा ही मैं खा जावां। पूरा तो मैं ही खाना अपने वास्ते बनाया तो खाना तो मैं ही है, लेकिन पहले तुहाडे नाल मैं गल भी करनी है, वरना फिर आप खाते खाते फिर गल मैं कराँगी, मैं तो खाती जावांगी। खैर मैनू कोई मसला नहीं है, पर अवे कि फिर साड़ी वीडियो बड़ी लंबी हो जाती है तो मैं जल्दी ना तुहाडे कॉमेंट्स की तरफ आ जानी है। असीं जल्दी ना कॉमेंट पढ़ लीए तो उस तो बाद नाल असीं गपशप भी करते रहेंगे। अज मेरी उज़मा नाल भी गल हुई, मैं उन्होंने मुबारकबाद दी उन्होंने बच्चे की मंगनी की, तो उज़मा नूं सारियां दी मैं मुबारकबाद तो उस दिन ही पहुँच चुकी सी। फरदन सारियां ने, शमा ने, शब्बीर हुसैन साहब ने, नसीमा डार, जिन्ने भी साढ़े दोस्त ने सब ने जरा ना मुबारकबाद दी सी उज़मा नूं। तो उज़मा ने कहा मैं सब दी मुबारकबाद पढ़ भी लईयां सन, बहुत शुक्रिया उन्होंने अदा किया कि सारियां दा बहुत बहुत शुक्रिया। तो कुछ दिन पहले मेरे ख्याल 4-5 दिन पहले जो मैं एक ब्लॉग च किया सी तो शील आए नहीं 2-3 दिन तो गैर हाजिर ने, पर शील ने कमेंट किया कि बाजी जो तुम पाकिस्तान जाओगे ना सोहने सोहने ब्लॉग बनाइयो कि असी की कहते देखा तुहानू, तुम ब्लॉग जरूर बनाइयो पाकिस्तान जाएंगे। तो ठीक है जी, बाजी स्पैशली ब्लॉग बनाने तो उत्थे जा नहीं रहे, लेकिन जिते मैं जावांगी जिते स्टे करांगी वो तो जरूर तुहानू थोड़ा बहुत दिखावांगी। लेकिन पाकिस्तान में ज़्यादातर इस तरह में बहुत सारे लोग हले भी कैमरे के सामने आने तो या करदा वो करते हैं। इतने भी कोई नहीं है, इतने मैं कल्ली बैठी तुहाडे नाल खिताब करती रहनी हाँ, तो उत्थे भी जब मैं जानी हाँ बहुत सारे लोग कहते हैं जी असीं नहीं सामने आना, साड़ी ना पिक्चर लईओ। जो लोग दस्तियाब होणगे उन्हां नाल मैं जरूर बनावांगी, और जिथे मैं जावांगी स्पैशली मेरी बड़ी ख्वाहिश है, मैं बड़ी ख्वाहिश है कि मैं इस दफ़ा, पिछली दफ़ा भी मैं नहीं जा सकी, कि मैं वो घर जरूर देख के आवां अपना जिहड़ा जिथे मैं जिंदगी का बेशतर हिस्सा गुजारिया। मैं हैदराबाद जावांगी ना तुहानू घर दिखावांगी। हुण इलाका भी बड़ा बदल गया वे, हुण की कहंदे ने चीज़ां बहुत बदल गईयां ने, पर है भी कि वो घर भी पता नहीं हुण जिन्हां ने लिया वे उन्हां दे अल्लाह नसीब च करे उन्होंने रहना बसना, लेकिन उन्होंने अपने हिसाब नाल ज़ारे सैटिंग की होएगी, किस तरह की कीती है मैनू कुछ पता नहीं है। मेरे दिमाग में ना मेरा उही घर है कि जिथे मैं रहनी सा, मेरा किते मेरे भांडे पे होंदे सन, किते मेरे बिस्तरे पे होंदे सन, किते की कहते हैं मेरी लोहे दी मंजियां सन जिन्हां दे उत्ते असीं सोने सा, मेरी पेटी पई होंदी सी, और जिथे के कहते हैं मेरे बच्चे मेरा जवानी गुजरी, मेरे बच्चों का बहुत सारा टाइम उस घर च गुजरिया। उन्होंने उस घर नूं बनाउण विच बड़ी शदीद हर औरत जिहड़ी करदी है ना, वो बड़ी मेहनत करदी है अपने घर नूं बनाउण वास्ते। असीं भी बड़ियां मेहनतां कीतियां। मेहनतां तो मुराद है वे कि इस तरह मेहनत नहीं की मैं किते जाके जॉब की या मैं किते जाके कोई इस तरह किया, लेकिन मेहनत उस सेंस में कह सकते घर नूं बनाना संवारना, उन्होंने सारा दिन काम करना और कमेटियां पानियां, कमेटी पा के ना, कमेटियां पा के मैं उस घर की हर चीज़ लैंदी सा। मैनू इन्ना शौक हुंदा सी, लेकिन इन्ने वसाइल नहीं हुंदे सन कि असी की कहते हैं बहुत सारिया चीज़ां कट्ठे लै लईए कर लईए। थोड़े थोड़े पैसे सेविंग करने, कोई कमेटी मैं जरूर पानी हुंदी सा, तो वह साढ़े मुहल्ले दी सारिया औरतां मिल के ना तो असीं पाने हुंदे सा। जिन्होंने पैसे मिल जाने जिस महीने, वाह बई वाह, मज़े 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 हो जाते सन। कि फिर जेहन च तो पहले ही सोचिया हुंदा सी कमेटी इस काम लई पानी, तो फिर कभी कोई शै लै लैनी, कभी परदे बनाने, कभी कुछ इस तरह। फिर वो मेहनत इस सेंस विच कि बेजा पैसा खर्च नहीं करने सा, पाई पाई जोड़ के कमेटी पाई जाती सी, उहदे नाल अपने घर नूं सवारिया जांदा सी। तो वो मैं हुण जाके तुहानूं जरूर, अगर मैं गई ना, मैं अपना हैदराबाद शहर का भी तुहानूं विजिट करावांगी और वो भी करांगी। लेकिन इंसान की प्लैनिंग कुछ नहीं सा, मैं पहले भी किया प्लैनिंग अल्लाह दी है। जे अल्लाह नूं मंजूर होया तो जरूर जावांगे, तो जरूर उत्थे फिर शादी भी अटेंड करांगे, तुहानूं नाल नाल रखांगे। तो बहुत शुक्रिया जी तुहाडीआं मुहब्बतां दा। तो इशफाक कहते हैं वालेकुम अस्सलाम सर जी। सौलत हुसैन कह रहे हैं बड़ा मज़े का पे सालन लगदा वे
ਬਹੁਤ ਸ਼ੁਕਰੀਆ ਜੀ ਤੁਹਾਡੀਆਂ ਮੁਹੱਬਤਾਂ ਦਾ ਕਿ ਤੁਹਾਨੂੰ ਸਾਲਨ ਮੇਰਾ ਪਕਾਇਆ ਸਾਲਨ ਤੁਹਾਨੂੰ ਚੰਗਾ ਲੱਗਿਆ ਵੇ ਕਿ ਬਈ ਬਹੁਤ ਚੰਗਾ। बहुत शुक्रिया। तो नाहिद महमूद कह रहे हैं अस्सलाम वालेकुम बाजी, अल्लाह पाक आपको सेहत दे, आमीन। तो हमेशा की तरह बहुत प्यारी बातें उन्होंने क्या हमेशा की तरह बड़िया प्यारियां गल्लां तुसीं कीतियां। बहुत शुक्रिया नाहिद, तुसीं मेरे विहड़े च आउंदे हो ना, तो बहुत शुक्रिया। उस बाद लिखते हैं वालेकुम अस्सलाम सोहणियो, तो नाल लिखते हैं अल्लाह पाक मेरी बाजी को जल्द अज जल्द मुकम्मल शफा अता फरमाए ताकि असीं मिठियां मिठियां गल्लां सुणीए ते असीं तुहाडे नाल अपना टाइम गुजारीए, तुहाडे विहड़े च आईए। तो बहुत शुक्रिया उस्मा तुहाडीआं मुहब्बतां दा। तो उस्मा ने भी किया कि हम आपसे अटैच हुए आपकी सीधी सच्ची बातों की वजह से, वरना यूट्यूबर बड़ा दिखावा तो झूठ तो ड्रामे बेहयाई फैलाने का जरिया बनते पे ने। तो वाकई बई मैं भी कई देखे ने, बंदा कह नहीं सकता, लेकिन बड़ा अजीब अजीब चीज़ां दिखाई जा रही ने। लेकिन फिर वही कहता कोई जिहदा चैनल वो हम पाकिस्तान तो बई यह भी आ गया मेरा जिसम मेरी मर्जी, तो वह तुसीं कह ही नहीं सकते, तुसीं उन्हां नूं कुछ वो तुहानूं अगों पै जांदे ने कि लोग कहते साड़ी मर्जी असीं जो करिए। इस तरह ही तफरीह के नाँ ते ऐसी ऐसी चीज़ां दिखाई जा रही ने कि जहन जिन्हों कबूल नहीं करता। लेकिन सब कुछ हो रहा दुनिया में साडे इर्द गिर्द, लेकिन असीं जिस जमाने के लोग आ सानूं वो चीज़ां इन्नियां अच्छियां नहीं लगदियां। लेकिन बहरहाल जेहड़े अजकल के जमाने के बच्चे ने जो उन्होंने शायद चीज़ां अच्छियां लगदियां ने, तदे ते उन्होंने इन्ने व्यूज़ ने। बहरहाल है कि वो तो हर बंदे की मर्जी है, वो जो देखना चाहे एक क्लिक की मार है। पर इस तरह उंगल नूं तुसीं करना, अगे चला जाना, अगले वाल चले जाना, तो उसी वो कहते हैं। लेकिन साडे वर्गे जिहड़े रावां च ही पे ने, ते असीं बस सानूं ठेडे ठुडे मार के लोग अगे लंघ जाते हैं, तो असीं पिछे बैठे हैं। दिल तोड़ने वाले देख के चल, हम भी तो पड़े हैं राहों में, उल्फत की नई मंजिल को चला, दो बाहें डाल के बाहों में। दिल तोड़ने वाले देख के चल, हम भी तो पड़े हैं राहों में। तो अब गाने का तो शरीक किस्म का बेड़ा गर्क किया वे, पर एवं कि मैनू इस हिसाब नाल याद आ गया कि असीं तो रस्ते च ही पे हाँ, ठेडे ठुडे लगते तो लोग किते ते किते पहुँच गए ने। पर कोई गल नहीं जी, कोई गल नहीं। मैनू फखर है तुहाडे ते सारियां ते कि तुसीं आके मेरे वर्गे मेरे नाल आके बैठ जाते हो, तो असीं अपने पुराने जमाने दीयां गल्लां कर लैंदे। तो शमा ने भी दुआवां दित्तियां ने, उन्होंने कहा कि अल्लाह ताला तुहानूं जल्दी सेहतयाबी दवे ते अता फरमाए सेहतयाबी, आमीन। बहुत शुक्रिया शमा तुहाडी मुहब्बतां दा, कि बहुत ज़्यादा शुक्रिया कि हम अब ये कैसे आपका कर्ज हम कैसे उतारेंगे, मैंने तो समझ ही नहीं आता जब से मैं बह के तुहाडे सारियां दे कमेंट पढ़ ली है। तो शबीर हुसैन साहब कहते पे ने कि अल्लाह ताला तुहानूं शफाए कामला अता फरमाए, अल्लाह खैर करे, जल्दी ठीक हो जावो। माश की दाल बहुत कम बनती है साढ़े घर, पर मैनू बहुत पसंद है। तो बहुत शुक्रिया शबीर हुसैन साहब, तुसीं माश की दाल उन्होंने कहा बहुत घट बनती है, पर मैनू बड़ी पसंद है। बस लोग इस तरह ही खाते हैं कि माश की दाल जी है ना बहुत घट बनती है उन्होंने घर च, कि वो कहते हैं कि बादी होंगी है, ज़्यादा लोग पसंद नहीं करते इस दाल को। लेकिन जिथे बनती है फिर बड़े तवातर नाल बनती है। मेरे क्योंकि हसबैंड को जी पसंद है माश की दाल, कोई कभी पुछ लवो वो कहते माँ की दाल बना लो, होए होए बस पुछण की देर है, वो कहते माँ की दाल बना लो, तो फिर बनानी पैंदी है। इस तरह मेरे अब्बू अल्लाह जन्नत नसीब करे, उन्होंने चने की दाल बड़ी पसंद सी। असीं जदों अब्बू को पुछना अब्बू जी की पकाईए, अब्बू ने कहना छोलियां की दाल पका लो। असीं कहना अब्बू जी तुसीं अज तक इस तो सिवा सानूं कोई गल नहीं कही है। जदों असीं तुहाडे कोल पुछदे हां कदी अब्बू ने कहा नहीं कि असीं ए पका लो, ए पका लो। अब्बू हमेशा कहते सन छोलियां की दाल पका लो। तो अब्बू नूं फिर असीं हमेशा ये कहना कि अब्बू जी क्यों तुसीं तुहानूं इन्नी चंगी लगदी छोलियां की दाल। अब्बू फिर सुणांदे हुंदे सन अपना किस्सा। अब्बू ने कहना बेटा कि जदों साडे वालिद फौत हो गए सन, तो असीं की कहंदे ने साडा कमाण वाला वालिद चला गया सी, असीं सारे भैण भरा इस तरह हुंदे सन। साडे अंदर कमरे विच पिछे पसार सी, उहदे पसार दे पिछे कमरे सन। तो वो फिर उत्थे अनाज लोग लैके इकट्ठा रख देंदे सन। 2 बोरियां चने की दाल दियां पईयां सन। तो साडी माँ ने रोज़ चने की दाल कढ़नी, थोड़ी जी करनी, साफ करनी, पकानी, आटा गुन्नना, सानूं रोटी खवा देनी। तो वो फिर अब्बू कहंदे सानूं इन्नी आदत पै गई 6 महीने कि कहंदे ने असीं वो खाधी दाल।
ਤੇ ਅਸੀਂ ਭੈਣਾਂ ਭਰਾਵਾਂ ਨੇ ਕਿ ਹੋਰ ਸਾਡੇ ਘਰ ਕੋਈ ਚੀਜ਼ ਨਹੀਂ ਪੱਕਦੀ ਸੀ, ਪਰ ਡੇਲੀ ਸਾਡੀ ਮਾਂ ਤਾਜ਼ੀ ਸਾਨੂੰ ਚਨੇ, ਕਿਉਂਕਿ ਉਸ ਜ਼ਮਾਨੇ 'ਚ ਫਰਿੱਜ ਦਾ ਤਾਂ ਸਵਾਲ ਹੀ ਨਹੀਂ ਸੀ ਨਾ, ਤਾਜ਼ੀ ਹਾਂਡੀ ਪੱਕਦੀ ਸੀ ਤਾਜ਼ੀ। ਇਸ ਤਰ੍ਹਾਂ ਫਿਰ ਅੱਬੂ ਨੇ ਕਹਿਣਾ, ਅਸੀਂ ਕਹਿਣਾ ਅੱਬੂ ਜੀ ਤੁਸੀਂ ਤੁਹਾਡੇ ਨਾਲ ਹੁੰਦਾ ਵੇ ਤਦੇ ਤੁਸੀਂ ਚਨੇ ਦੀ ਦਾਲ ਕਹਿੰਦੇ ਹੋ। ਅੱਬੂ ਨੇ ਕਹਿਣਾ, ਅਸੀਂ ਕਹਿਣਾ ਜਿਹਨੇ ਇੰਨੀ ਖਾਧੀ ਹੋਵੇ ਉਹ ਤਾਂ ਨਫ਼ਰਤ ਹੋ ਜਾਂਦੀ ਹੈ, ਇਸ ਤੇ 2 ਦਿਨ 3 ਦਿਨ ਇੱਕ ਚੀਜ਼ ਖਾਈਏ ਕਹਿੰਦੇ ਦਫਾ ਮਾਰੋ। ਤੇ ਤੁਸੀਂ ਅੱਬੂ ਨੂੰ ਕਹਿਣਾ ਨਹੀਂ ਮੈਨੂੰ ਬੜੀ ਚੰਗੀ ਲੱਗਦੀ ਹੈ ਕਿ ਸਾਡੇ ਉਹ ਬੁਰੇ ਦਿਨਾਂ 'ਚ ਅਸੀਂ ਉਹ ਛੋਲਿਆਂ ਦੀ ਦਾਲ ਖਾਧੀ ਹੋਈ ਹੈ। ਤੇ ਇਸ ਤਰ੍ਹਾਂ ਫਿਰ ਮਾਸ਼ ਦੀ ਦਾਲ ਵੀ ਮੇਰੇ ਅੱਬੂ ਨੂੰ ਗੋਸ਼ਤ ਵਿੱਚ ਬਹੁਤ ਪਸੰਦ ਸੀ। ਜਿੱਦਣ ਵੀ ਬਣਾਉਣੀ ਨਾ ਤਾਂ ਅੱਬੂ ਨੇ ਕਹਿਣਾ ਕਿ ਵਿੱਚ ਗੋਸ਼ਤ ਪਾ ਲਓ, ਤੇ ਗੋਸ਼ਤ ਦੇ ਵਿੱਚ ਉਹ ਜ਼ਮਾਨੇ ਨਾਯਾਬ ਹੋ ਗਏ, ਉਹਨਾਂ ਦੀ ਗੱਲ ਯਾਦ ਕਰੋ। ਜਦੋਂ ਮੈਂ ਗੋਸ਼ਤ ਵਿੱਚ ਉਹ ਟੇਸਟ ਸੀ ਨਾ ਤੇ ਮੈਂ ਖਾਧੀ ਤੇ ਮੈਨੂੰ ਫੌਰਨ ਅੱਬੂ ਯਾਦ ਆ ਗਏ ਕਿ ਅੱਬੂ ਨੂੰ ਬੜੀ ਪਸੰਦ ਹੁੰਦੀ ਸੀ ਮਾਸ਼ ਦੀ ਦਾਲ। ਸਾਡੇ ਘਰ ਜਿਹੜਾ ਗੋਸ਼ਤ ਵਿੱਚ ਹੀ ਬਣਦੀ ਸੀ। ਜਦੋਂ ਆਪਣੇ ਸਸੁਰਾਲ ਗਈ ਫਿਰ ਮੈਨੂੰ ਪਤਾ ਚੱਲਿਆ ਕਿ ਉਹ ਲੋਕ ਸਾਦੀ ਪਕਾਉਂਦੇ ਨੇ, ਤੇ ਫਿਰ ਮੈਂ ਉਹ ਅੰਮਾ ਜੀ ਕੋ ਤਰੀਕਾ ਸਿੱਖਿਆ ਕਿ ਮੈਨੂੰ ਸਾਦੀ ਦਾਲ ਪਕਾਣੀ ਨਹੀਂ ਆਉਂਦੀ ਸੀ, ਫਿਰ ਅੰਮਾ ਜੀ ਕੋ ਸਿੱਖਿਆ। ਤੇ ਇਸ ਤਰ੍ਹਾਂ ਫਿਰ ਬੰਦਾ ਜ਼ਿੰਦਗੀ ਦੇ ਮੁਖਤਲਿਫ ਮਰਾਹਿਲ ਵਿੱਚ ਮੁਖਤਲਿਫ ਚੀਜ਼ਾਂ ਸਿੱਖਦਾ ਜਾਂਦਾ। ਤੇ ਬਈ ਚਲੋ ਕੋਈ ਗੱਲ ਨਹੀਂ, ਤੁਹਾਨੂੰ ਪਸੰਦ ਹੈ ਬਈ ਹਸਨ ਸਾਹਿਬ ਤੁਸੀਂ ਕਦੇ ਇੱਥੇ ਆਓ ਸਾਡੇ ਕੋਲ, ਅਸੀਂ ਤੁਹਾਨੂੰ ਪਕਾ ਕੇ ਖਵਾ ਦੇਵਾਂਗੇ ਤੇ ਤੁਹਾਡੀ ਪਸੰਦ ਦੀ ਦਾਲ। ਤੇ ਕਸ਼ਤੀ ਦੀ ਸੈਰ ਤੋਂ ਉਹਨਾਂ ਨੇ ਕਿਹਾ ਸੋਹਣੇ ਖੂਬ ਇੰਜੋਏ ਕਰਦੇ ਪਏ ਨੇ ਕਸ਼ਤੀ ਦੀ ਸੈਰ ਨੂੰ। ਤੁਸੀਂ ਦਰਿਆ ਦੀ ਸੈਰ ਕੀਤੀ ਕਦੀ? ਮੈਂ ਰਾਵੀ ਦੀ ਕੀਤੀ, ਕਿਨਾਰੇ ਤੋਂ ਕਾਮਰਾਨ ਦੀ ਬਾਰਾਦਰੀ ਤੱਕਰ, ਫਿਰ ਵਾਪਸ। ਸ਼ਬੀਰ ਹੁਸੈਨ ਸਾਹਿਬ ਮੈਂ ਦਰਿਆ ਦੀ ਸੈਰ ਤੇ ਕਦੀ ਨਹੀਂ ਕੀਤੀ ਹੈ, ਬਸ ਇਹ ਫਸਟ ਟਾਈਮ ਹੀ ਬੱਚਿਆਂ ਦੇ ਨਾਲ ਬੈਠੀ ਸਾਂ ਕਤਰ ਵਿੱਚ ਹੀ। ਮੈਂ ਇਸ ਦਫਾ ਗਈ ਤਾਂ 2 ਜਗ੍ਹਾ ਅਸੀਂ ਬੈਠੇ ਇਸ ਕਸ਼ਤੀ ਵਿੱਚ, ਇੱਕ ਇੱਥੇ ਵਿਲੇਜੋ 'ਚ ਬੈਠੇ ਸਾਂ, ਇੱਕ ਹੋਰ ਦਪਰਲ ਕੇਸ ਉੱਥੇ ਅਸੀਂ ਬੈਠੇ ਸਾਂ। ਲੇਕਿਨ ਜਿਹੜਾ ਨਾ ਮੈਂ ਜਦੋਂ ਅਮਰੀਕਾ ਗਈ ਸਾਂ ਨਾ ਆਪਣੀ ਸਿਸਟਰ ਦੇ ਕੋਲ ਫਸਟ ਟਾਈਮ, ਜਦੋਂ ਮੈਂ ਅਮਰੀਕਾ ਗਈ ਸਾਂ ਤਾਂ ਉਦੋਂ ਸੌਲਤ ਹੁਸੈਨ ਮੇਰੀ ਸਿਸਟਰ ਮੈਨੂੰ ਲੈ ਕੇ ਗਏ ਸਨ। ਅਸੀਂ ਸ਼ਾਇਦ ਗੈਲਵੈਸਟਨ ਇਲਾਕਾ ਸੀ, ਮੈਨੂੰ ਸਹੀ ਨਾਂ ਹੁਣ ਯਾਦ ਨਹੀਂ, ਬਹੁਤ ਸਾਲ ਹੋ ਗਏ ਨੇ। ਉੱਥੇ ਪਾਣੀ ਦਾ ਵੱਡਾ ਸਾਰਾ ਜਹਾਜ਼ ਸੀ, ਗਾੜੀ ਸਮੇਤ ਉਹਦੇ ਵਿੱਚ ਚਲੇ ਜਾਂਦੇ ਸਨ। ਔਰ ਉੱਥੇ ਫਿਰ ਉਸ ਜਹਾਜ਼ 'ਤੇ ਫਿਰ ਅਸੀਂ ਇੱਕ ਟੂਰ ਕੀਤਾ ਸੀ, ਗਾੜੀ ਸਮੇਤ ਅਸੀਂ ਗਏ। ਔਰ ਫਿਰ ਉੱਥੇ ਐਸਾ ਜਹਾਜ਼, ਉਹਨਾਂ ਦਿਨਾਂ 'ਚ ਕੋਈ ਕੈਮਰਾ ਮੋਬਾਈਲ ਇੰਨੇ ਜ਼ਿਆਦਾ ਨਹੀਂ ਸਨ ਕਿ ਅਸੀਂ ਕੋਈ ਕੈਚ ਕਰਦੇ, ਤਸਵੀਰਾਂ ਸ਼ਾਇਦ ਹੋਣ। ਅਤੇ ਉਹ ਫਿਰ ਉਦੋਂ ਮੈਂ ਦੇਖਿਆ ਸੀ, ਜਿਹੜਾ ਨਾ ਅੱਜ ਤੋਂ ਮੇਰਾ ਖਿਆਲ 20-22 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਫਿਰ ਅਸੀਂ ਜਹਾਜ਼ ਵਿੱਚ ਉਹ ਜਹਾਜ਼ ਸੀ ਬੜਾ ਸਾਰਾ, ਅਤੇ ਉਹ ਪਾਣੀ ਦਾ ਟੂਰ ਕੀਤਾ ਅਸੀਂ। ਫਿਰ ਵਾਪਸ ਫਿਰ ਗਾੜੀ 'ਤੇ ਵਾਪਸ ਆ ਗਏ। ਉਹ ਮੇਰੀ ਇੱਕ ਯਾਦ ਮੇਰੇ ਜ਼ਿਹਨ ਵਿੱਚ ਹੈ। ਲੇਕਿਨ ਇਸ ਜਿਵੇਂ ਕਸ਼ਤੀ ਜਿਹੜੀ ਛੋਟੀ ਹੁੰਦੀ ਹੈ, ਇਸ 'ਤੇ ਤਾਂ ਮੈਂ ਵਿਲੇਜੋ ਵਿੱਚ ਹੀ ਬੈਠੀ, ਤਦੇ ਮੈਨੂੰ ਬੜਾ ਚੰਗਾ ਪਿਆ ਲੱਗਦਾ ਸੀ ਕਿ ਕਸ਼ਤੀ ਚੱਲਦੀ ਜਾ ਰਹੀ ਹੈ, ਪਾਣੀ ਇੰਨਾ ਸਾਫ਼ ਔਰ ਇੰਨਾ ਅੱਛਾ, ਉੱਪਰ ਅਸਮਾਨ ਦਾ ਮੰਜ਼ਰ, ਅਤੇ ਬੜਾ ਪਿਆ ਚੰਗਾ ਲੱਗਦਾ ਸੀ। ਅਤੇ ਮੈਂ ਕਦੀ ਦਰਿਆ ਦੀ ਸੈਰ ਨਹੀਂ ਕੀਤੀ, ਚਲੋ ਕਦੀ ਮੌਕਾ ਮਿਲਿਆ ਤਾਂ ਕਰਾਂਗੇ ਵੀ। ਲੇਕਿਨ ਉਹ ਜਿਹੜੀ ਅਸੀਂ ਕੀਤੀ ਪਰਲ ਵਿੱਚ ਗਏ ਸਾਂ, ਉਹ ਵੀ ਕਸ਼ਤੀ ਸੀ, ਸ਼ਾਇਦ ਉਹ ਦਰਿਆਈ ਹੋਵੇ, ਮੈਨੂੰ ਨਹੀਂ ਅੰਦਾਜ਼ਾ। ਲੇਕਿਨ ਪਾਕਿਸਤਾਨ 'ਚ ਮੈਂ ਕਿਸੇ ਜਗ੍ਹਾ ਦਰਿਆ ਦੀ ਸੈਰ ਨਹੀਂ ਕੀਤੀ। ਬਾਕੀ ਉੱਥੇ ਗਏ ਸਾਂ, ਲੇਕਿਨ ਮੈਨੂੰ ਨਹੀਂ ਪਤਾ ਉਹ ਦਰਿਆ ਸੀ ਕਿ ਸਮੁੰਦਰ ਸੀ। ਮੈਨੂੰ ਜਿੱਥੇ ਉਹ ਲੈ ਗਏ ਸਨ ਮੈਂ ਨਾਲ ਚਲੀ ਗਈ ਸਾਂ, ਲੇਕਿਨ ਮੈਨੂੰ ਜ਼ਿਆਦਾ ਇਸ ਬਾਰੇ ਡਿਟੇਲ ਪਤਾ ਨਹੀਂ। ਲੇਕਿਨ ਇੰਨਾ ਮੈਨੂੰ ਪਤਾ ਕਿ ਵੱਡਾ ਸਾਰਾ ਜਹਾਜ਼ ਸੀ, ਵੱਡਾ ਸਾਰਾ, ਇੱਡਾ ਵੱਡਾ ਜਹਾਜ਼ ਸੀ। ਅੱਛਾ, ਕੌਸਰ ਕਹਿ ਰਹੇ ਨੇ ਕਿ ਬੇਗਮ ਕਿ ਸਾਲਨ ਲੁੱਕ ਬੜਾ ਡਿਲੀਸ਼ੀਅਸ ਬਣਾਇਆ ਵਾ ਤੁਸੀਂ, ਬਹੁਤ ਸ਼ੁਕਰੀਆ ਕੌਸਰ ਤੁਹਾਡਾ। ਅਤੇ ਉਹਨਾਂ ਨੇ ਹੈਲਥ ਵਾਸਤੇ ਵੀ ਦੁਆਵਾਂ ਕੀਤੀਆਂ ਨੇ, ਅਤੇ ਉਹਨਾਂ ਨੇ ਸਾਲਨ ਵੀ ਪਸੰਦ ਕੀਤਾ। ਕੌਸਰ ਵਾਸਤੇ ਤਾਂ ਮੈਂ ਪਕਾਉਂਦੀ ਹਾਂ, ਸੱਚੀ ਗੱਲ ਨੇ। ਮੈਂ ਦੱਸਾਂ ਤੁਹਾਨੂੰ ਕਿ ਕੌਸਰ ਦੀ ਪੁਰਜ਼ੋਰ ਫਰਮਾਇਸ਼ ਆਉਂਦੀ ਹੈ ਅਤੇ ਮੈਂ ਫਿਰ ਪਕਾ ਦਿੰਦੀ ਹਾਂ। ਮੈਂ ਕਹਿੰਦੀ ਹਾਂ ਚਲੋ ਵੀ ਉਹਨਾਂ ਨੂੰ ਬੜਾ ਚੰਗਾ ਲੱਗਦਾ ਵੇ ਅਤੇ ਮੈਂ ਬਣਾ ਦਿੰਦੀ ਹਾਂ। ਵਰਨਾ ਮੇਰੀ ਕੁਕਿੰਗ ਇਸ ਕਾਬਿਲ ਹੀ ਨਹੀਂ ਹੈ ਕਿ ਕਿਸੇ ਨੂੰ ਦਿਖਾਵਾਂ। ਲੇਕਿਨ ਬਹਿਰਹਾਲ ਤੁਸੀਂ ਬਰਦਾਸ਼ਤ ਕਰ ਲੈਂਦੇ ਹੋ ਤਾਂ ਠੀਕ ਹੈ ਬਈ। ਅਤੇ ਨਸੀਮਾ ਡਾਰ ਲਿਖਦੇ ਨੇ ਸਲਾਮ, ਨਾਈਸ ਟਾਕ। ਅਤੇ ਉਹਨਾਂ ਨੇ ਕਿਹਾ ਜਿਹੜੀ ਸਾਦਗੀ ਹੈ ਨਾ ਉਹ ਬੜੀ ਚੰਗੀ ਹੁੰਦੀ ਹੈ, ਅਤੇ ਉਹ ਸਭ ਤੋਂ ਚੰਗੀ ਸਾਦਗੀ। ਉਹ ਫਿਰ ਨਾਲ ਉਹਨਾਂ ਨੇ ਲਿਖਿਆ ਕਿ ਅੱਲਾਹ ਪਾਕ ਤੁਹਾਨੂੰ ਸਿਹਤ ਦੇਵੇ, ਆਮੀਨ। ਵਾਕਈ ਜੀ ਸਾਦਗੀ ਵਰਗੀ ਕੋਈ ਸ਼ੈ ਨਹੀਂ ਜੇ। ਜਿੰਨਾ ਸਾਦਗੀ 'ਚ ਬੰਦਾ ਖੁਸ਼ ਮੁਤਮਈਨ ਰਹਿੰਦਾ ਹੋਵੇ ਨਾ, ਉਹ ਉਹਨਾਂ ਕੀ ਕਹਿੰਦੇ ਨੇ ਹੋਰ ਕਿਸੇ ਚੀਜ਼ 'ਚ ਨਹੀਂ ਰਹਿੰਦਾ। ਸਾਦਗੀ ਵਰਗੀ ਕੋਈ ਸ਼ੈ ਨਹੀਂ ਹੈ, ਸਾਦਗੀ ਨੂੰ ਅਪਣਾਉਣਾ ਚਾਹੀਦਾ ਵੇ। ਜਿੰਨਾ ਅਸੀਂ ਸਾਦਾ ਰਹਿੰਦੇ ਹਾਂ ਨਾ, ਸਾਦਾ ਤਰਜ਼ੇ ਜ਼ਿੰਦਗੀ, ਸਾਦੀ ਸਾਡੀਆਂ ਜਿਹੜਾ ਸ਼ਾਦੀ ਵਿਆਹ ਜਾਂ ਹੋਰ ਵੀ ਜ਼ਿੰਦਗੀ ਦੇ ਮਾਮਲਾਤ 'ਤੇ ਜਿੰਨੀ ਅਸੀਂ ਸਾਦਗੀ ਇਖਤਿਆਰ ਕਰੀਏ ਉਹ ਸਾਡੇ ਵਾਸਤੇ ਆਸਾਨੀ ਹੈ। ਇਹ ਸਾਡੇ ਜ਼ਿਆਦਾ ਨੁਕਸਾਨ ਉਦੋਂ ਤੋਂ ਪੈਦਾ ਹੋਇਆ ਜਦੋਂ ਤੋਂ ਦਿਖਾਵੇ ਦੇ ਚੱਕਰ ਵਿੱਚ ਪੈ ਗਏ ਆ ਨਾ ਅਸੀਂ, ਕਿ
ਦਿਖਾਉਣਾ ਵੇ ਲੋਕਾਂ ਨੂੰ, ਆਪਣੀ ਇਮਾਰਤ ਦਿਖਾਉਣ ਦਾ ਸਿਲਸਿਲਾ ਇੱਕ ਸ਼ੁਰੂ ਹੋਇਆ ਆਪਣੀ ਉਹ ਫਿਰ ਲੋਕ ਫਸਦੇ ਜਾ ਰਹੇ, ਇੱਕ ਜਾਲ ਹੈ ਜਿਹਦੇ ਵਿੱਚ ਲੋਕ ਫਸਦੇ ਜਾ ਰਹੇ ਨੇ ਕਿ ਬਸ ਉਹ ਤੋਂ ਫਿਰ ਨਿਕਲ ਨਹੀਂ ਪਾ ਰਹੇ ਨੇ, ਕਿ ਬਸ ਉਹ ਦਿਨ ਬ ਦਿਨ ਬੜਾਵਾ ਦਿੱਤਾ ਜਾ ਰਿਹਾ ਵੇ। ਤੇ ਇਸ ਤਰ੍ਹਾਂ ਉਹ ਬਹੁਤ ਮੁਸ਼ਕਿਲ ਹੋ ਗਿਆ ਵੇ ਕਿ ਹਰ ਇੱਕ ਵਾਸਤੇ ਬੱਚਿਆਂ ਦੀ ਸ਼ਾਦੀ ਕਰਨੀ ਕਰਨਾ, ਕਿਉਂਕਿ ਮਾਂ-ਬਾਪ ਕੋਲ ਇੰਨੇ ਵਸਾਇਲ ਨਹੀਂ ਹੁੰਦੇ। ਤੁਸੀਂ ਦੇਖੋ ਕਿ ਇੰਨਾ ਲੱਖਾਂ ਰੁਪਇਆ ਸ਼ਾਦੀਆਂ 'ਤੇ ਲੱਗਦਾ ਵੇ, ਅਤੇ ਹਰ ਬੰਦੇ ਦੀ ਇਨਕਮ ਤਾਂ ਇੰਨੀ ਕੀ ਹੈ ਕਿ ਉਹ ਵਿਚਾਰਾ ਚਾਦਰ ਪੈਰ ਵੱਲ ਨੂੰ ਖਿੱਚਦਾ ਅਤੇ ਸਿਰ ਨੰਗਾ ਹੋ ਜਾਂਦਾ, ਜੇ ਸਿਰ ਵੱਲ ਪੂਰੀ ਕਰਦਾ ਅਤੇ ਪੈਰ ਨੰਗੇ ਹੋ ਜਾਂਦੇ ਨੇ, ਅਤੇ ਉਹ ਬੰਦਾ ਕਰੇ ਕੀ? ਅਤੇ ਉਹ ਬੰਦਾ ਕਿਸ ਤਰ੍ਹਾਂ ਕਿੰਨੀ ਸੇਵਿੰਗ ਕਰੇਗਾ ਕਿ ਸ਼ਾਦੀ ਦੇ ਨਾਂ 'ਤੇ ਲੱਖਾਂ ਰੁਪਇਆ ਦੇ ਅਖਰਾਜਾਤ ਹੋਣਗੇ, ਉਹ ਕਿੱਥੋਂ ਕਰੇਗਾ? ਇਹ ਬੜਾ ਮੁਸ਼ਕਿਲ ਹੋ ਗਿਆ ਵੇ। ਇਹ ਵਾਕਈ ਕੋਈ ਇੱਕ ਕੌਮੀ ਜਹਾਦ ਕਰਨਾ ਪੈਣਾ ਵੇ ਕਿ ਇਹਨਾਂ ਚੀਜ਼ਾਂ 'ਤੇ ਥੋੜ੍ਹਾ ਜਿਹਾ ਕੱਟ ਲਾਓ, ਸਾਦਗੀ ਦੀ ਤਰਫ ਆਓ। ਇਸਲਾਮ ਬਹੁਤ ਬਿਹਤਰੀਨ ਸਾਡਾ ਮਜ਼ਹਬ ਹੈ, ਇੰਨੀ ਉਹਨੇ ਤਲਕੀਨ ਕੀਤੀ ਹੈ, ਸਾਡੇ ਵਾਸਤੇ ਆਸਾਨੀਆਂ ਰੱਖੀਆਂ ਨੇ, ਸਾਡੇ ਵਾਸਤੇ ਸਹੂਲਤਾਂ ਦਿੱਤੀਆਂ ਗਈਆਂ ਨੇ, ਇੰਨਾ ਸਹੂਲਤਾਂ ਨੇ ਸਾਡੇ ਵਾਸਤੇ, ਪਰ ਅਸੀਂ ਉਹ ਤੋਂ ਫਾਇਦਾ ਨਹੀਂ ਚੁੱਕ ਰਹੇ ਹਾਂ। ਅਸੀਂ ਗਲਤ ਰਸਮੋ ਰਿਵਾਜ ਦੀ ਤਰਫ ਚਲੇ ਗਏ ਹਾਂ। ਬਹਿਰਹਾਲ ਐਵੇਂ ਕਿ ਹੁਣ ਉਹ ਕਿ ਦੇਖਾ ਦੇਖੀ ਕਰਕੇ ਨਾ ਬਹੁਤ ਫੈਲਾਓ ਹੋ ਚੁੱਕਿਆ ਵੇ। ਹੁਣ ਉਹ ਗੱਲ ਇੱਕ ਦਿਨ ਮੈਂ ਪਹਿਲੇ ਵੀ ਕਹੀ ਸੀ ਕਿ ਜਿੰਨ ਬੋਤਲ ਤੋਂ ਬਾਹਰ ਆ ਗਿਆ। ਹੁਣ ਇਸ ਜਿੰਨ ਨੂੰ ਵਾਪਸ ਕਿਸ ਤਰ੍ਹਾਂ ਪਾਉਣਾ ਇਹ ਕਿਸੇ ਨੂੰ ਕੋਈ ਪਤਾ ਨਹੀਂ ਬਈ, ਪਾਉਣਾ ਕਿਸ ਤਰ੍ਹਾਂ ਵਾਪਸ, ਇਹ ਬਹੁਤ ਮੁਸ਼ਕਿਲ ਹੋ ਗਿਆ। ਹੁਣ ਸਾਦਗੀ ਦੀ ਤਰਫ ਵਾਪਸ ਜਾਣਾ ਨਾ, ਕੋਈ ਵੀ ਸਾਦਗੀ ਇਖਤਿਆਰ ਕਰਨ ਨੂੰ ਤਿਆਰ ਹੀ ਨਹੀਂ ਹੈ। तो नीलोफर का आया वे कि सलाम राहिला जी, लेफ्ट ओवर के मामले में हम आपसे 2 कदम आगे हैं। लो वही है तो बड़ी चंगी गल हो गई जे, इसीलिए आपके बहुत करीब हैं। उन्होंने कहा भी मैं तो तुहाडे नाल 2 कदम अगे हाँ लेफ्ट ओवर के मामले च भी। गुड गुड गुड, कोई तो अपना साथी आया ना। तेरे जैसा यार कहाँ ऐसा याराना, याद करेगी दुनिया तेरा मेरा अफसाना। ते नीलोफर वास्ते भी असी गा दिता कि तेरे जैसा यार कहाँ कि सानू तो लैफ्ट ओवर का साथी मिल गया वे, वो मेरे नाल भी 2 हथ अगे ने। तो भी बहुत चंगी गल है, ये कोई शर्मिंदगी वाली गल नहीं है, ये कोई इस तरह वाली गल नहीं है। अपने रिजक नूं फूड नूं ज़ाया करना, पहली गल तो यह कि तुसी इन्नी मेहनत नाल कमाते हो, फिर इन्नी मेहनत नाल कमा के मर्द घर लैके आते हैं, फिर उस तो बाद तुसी मेहनत के नाल उन्होंने पकाते हो, तो फिर उन्होंने ज़ाया नहीं करना चाहिए। अगर चीज़ बच जाए तो उन्होंने दूसरे दिन इस्तेमाल करने या तीसरे दिन इस्तेमाल करने की हरज है? कोई हरज नहीं है, क्योंकि अल्लाह पाक ने साढ़े को हर चीज़ का हिसाब लेना है। जिन्हों जिन्ना दिता हो ना, वो अल्लाह ने उदा उन्ना ही हिसाब लेना है। जिन्होंने ज़्यादा दिता हो ਉਹਦਾ ਹਿਸਾਬ भी बहुत आवे, ਜਿਹਨੂੰ थोड़ा दिता होवे ਉਹਨੇ थोड़ा हिसाब दे के हथ झाड़ लेने ने, चलो भी मैं तो छेती दी फारग हो गया। तो जिन्ना अल्लाह ने दिता होवे उन्हें हिसाब भी लैना वे। तो इस तो रिजक नूं बिल्कुल मेरा ख्याल मेरा तो यह मशहूर ही जुमला हो चुका है कि ज़ाया ना करो, खाओ उस फूड नूं 2 दिन बाद, 4 दिन बाद, 6 दिन बाद, मैं हफ्ते बाद भी कढ़ के गर्म करके नान खा लेनी हाँ। मेरी सेहत पर कोई फर्क नहीं पैंदा, ना मेरी शान च कमी आती है, कुछ नहीं होंदा। असी आराम दे नाल खा लेने, रिजक अल्लाह पाक का शुक्र अदा करने। हाँ, उन्होंने थोड़ी जी नवी शक्ल दे लवो, जिवें अज मैं दे लईए, कदी मैं दाल कल नवी शक्ल च पका ली, उस फूड नूं असीं ज़ाया तो नहीं ना करना, उन्होंने भावें उसी शक्ल च खाओ, भावें तुसीं लैफ्ट ओवर कोई रेसिपी अपनी ट्राई कर लवो, लेकिन उन्होंने खाओ ज़रूर। तो उन्होंने कहा कि अल्लाह पाक नाल उन्होंने दुआवां दित्तियां ने कि अल्लाह पाक तुहानूं शफात फरमावे। तो उन्होंने कहा है खशखाश पीस कर उसका दूध में पका कर से पीने से बहुत आराम आ जाएगा आपको इंशाअल्लाह। तो उन्होंने भैया नुस्खा दसिया वे कि तुसी खशखाश का दुध जिहड़ा वे बना के पियो, तो तुहानूं बहुत चंगा लगेगा। चलो भी ठीक है, इन्होंने साह वास्ते शायद दसिया वे। तो बहुत शुक्रिया जी नीलोफर तुहाडी मुहब्बतां दा कि तुसी मैनूं खशखाश दे दुध दा दसिया, पता चले मैं टुन्न हो के कहीं किते पई होवां। मुझे पीने का शौक नहीं, पीता हूँ गम भुलाने को। तो मुझे पीने का शौक नहीं, जे ऐसी खशखाश दस दी है तुसी कि पी के मेरे सिर नूं चढ़ी होवे, लेकिन टी के मैं मजाक की हद तक कर रही हाँ। मेरे को कितने पई है, इन्नी शीशी पई है,
मैं ज़रूर ट्राई करांगी ਤੁਸੀਂ ਕੀ ਕਹਿੰਦੇ ਨੇ ਇੰਨਾ ਅੱਛਾ ਨੁਸਖਾ ਦੱਸਿਆ ਵੀ ਤੇ ਚਲੋ ਵੀ ਅਸੀਂ ਟਰਾਈ ਕਰ ਲਵਾਂਗੇ ਅਗਰ ਮੈਨੂੰ ਤਾਂ ਬੜਾ ਇਹਨਾਂ ਟੋਟਕਿਆਂ ਤੇ ਬਹੁਤ ਜ਼ਿਆਦਾ ਚੰਗੇ ਲੱਗਦੇ ਨੇ ਤੇ ਉਹਨਾਂ ਨੇ ਕਿਹਾ ਬਹੁਤ ਇੰਪ੍ਰੈਸ ਹੈ ਆਪकी पर्सनैलिटी से ओए होए ਬਈ ਮੈਂ ਹੁਣ ਕਿੱਥੇ ਜਾਵਾਂ ਮੇਰੀ ਪਰਸਨੈਲਿਟੀ ਤੋਂ ਨੀਲੋਫਰ ਮੁਤਾਸਿਰ ਹੋ ਗਏ ਨੇ ਬਹੁਤ ਸ਼ੁਕਰੀਆ ਨੀਲੋਫਰ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਖੁਦ ਇੰਨੇ ਚੰਗੇ ਹੋ ਨਾ ਤੇ ਤੁਹਾਨੂੰ ਸ਼ਾਇਦ ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਬਹਰਹਾਲ ਹੈ ਕਿ ਬਹੁਤ ਸ਼ੁਕਰੀਆ ਤੁਸੀਂ ਖਸ਼ਖਾਸ ਤੇ ਇਸ ਤੋਂ ਹਵਾਲੇ ਨਾਲ ਮੈਂ ਕਹਿ ਰਹੀ ਹਾਂ ਕਿ ਇਹਦੇ ਬਾਰੇ 'ਚ ਮਸ਼ਹੂਰ ਹੈ ਨਾ ਕਿ ਉਹ ਜਿਹੜੀ ਇੱਕ ਨਸ਼ਾ ਬਣਦਾ ਵੇ ਇਹਦੇ ਫੁੱਲਾਂ ਤੋਂ ਬਣਦਾ ਵੇ ਤੇ ਉਹ ਕੀ ਕਹਿੰਦੇ ਨੇ ਉਹ ਫਿਰ ਲੋਕ ਪੀ ਕੇ ਟੁੰਨ ਵੀ ਹੋ ਜਾਂਦੇ ਨੇ ਇਸ ਤੋਂ ਕੀ ਕਰਕੇ ਮੈਨੂੰ ਇਸ ਤਰ੍ਹਾਂ ਵੀ ਕਿ ਅੰਮਾ ਜੀ ਨੇ ਮੈਨੂੰ ਦੱਸਦੇ ਹੁੰਦੇ ਸਨ ਬਚਪਨ ਵਿੱਚ ਅੰਮਾ ਕਹਿੰਦੇ ਹੁੰਦੇ ਸਨ ਕਿ ਜਦੋਂ ਅਸੀਂ ਡੋਡੇ ਲੈ ਕੇ ਨਾ ਖਸ਼ਖਾਸ ਤੇ ਉਹ ਡੋਡੇ ਲੱਗੇ ਹੁੰਦੇ ਸਨ ਥੋੜ੍ਹਾ ਜਿਹਾ ਡੋਡਾ ਤੋੜ ਲੈਣਾ ਤੇ ਉਹ ਫਿਰ ਉਬਾਲ ਕੇ ਬੱਚਿਆਂ ਨੂੰ ਦੁੱਧ 'ਚ ਪਿਲਾ ਦਿੰਦੇ ਹੁੰਦੇ ਸਾਂ ਤੇ ਅੰਮਾ ਨੇ ਕਿਹਾ ਬੱਚਿਆਂ ਨੇ ਸੁੱਤੇ ਰਹਿਣਾ ਕਿ ਬਈ ਸੋ ਜਾ ਸਾਨੂੰ ਲਾਲਚ ਹੁੰਦਾ ਸੀ ਅਸੀਂ ਮੱਝਾਂ ਵੀ ਸੰਭਾਲਣੀਆਂ ਧਾਰਾਂ ਕੱਢਣੀਆਂ ਨੇ ਧਾਰਾਂ ਚੋਣੀ ਮੱਝਾਂ ਨੂੰ ਚੋਣਾ ਵੇ ਤੇ ਦੁੱਧ ਸੰਭਾਲਣੇ ਨੇ ਤੇ ਪੱਠੇ ਦੇਣੇ ਨੇ ਇੰਨਾ ਕੰਮ ਹੁੰਦਾ ਸੀ ਔਰਤਾਂ ਨੂੰ ਅੰਮਾ ਕਹਿੰਦੇ ਡੋਡਾ ਸੀ ਥੋੜ੍ਹਾ ਜਿਹਾ ਉਬਾਲ ਕੇ ਦੁੱਧ 'ਚ ਬੱਚਿਆਂ ਨੂੰ ਪਿਲਾ ਤਾਂ ਬੱਚੇ ਲੱਗ ਜਾਂਦੇ ਸਨ ਟਿਕਾਣੇ ਅਸੀਂ ਆਪਣਾ ਕੰਮ ਕਰਦੇ ਰਹਿੰਦੇ ਸਾਂ ਉਸ ਜ਼ਮਾਨੇ 'ਚ ਵੀ ਦੇਖੋ ਨਾਯਾਬ ਜ਼ਮਾਨਿਆਂ ਵਿੱਚ ਔਰਤਾਂ ਇਸ ਤਰ੍ਹਾਂ ਬੱਚਿਆਂ ਨੂੰ ਕਰਦੀਆਂ ਲੇਕਿਨ ਕਿੰਨਾ ਡੇਂਜਰਸ ਸੀ ਮੈਂ ਬੜਾ ਡਰਨੀ ਹੁੰਦੀ ਸੀ ਮੈਂ ਕਿਹਾ ਅੰਮਾ ਜੀ ਭਾਵੇਂ ਬੱਚਾ ਤਾਂ ਸੁੱਤਾ ਹੀ ਸੋ ਜਾਏ ਮਰ ਜਾਏ ਅੰਮਾ ਕਹਿੰਦੇ ਨਹੀਂ ਮਰਦੇ ਨਹੀਂ ਸਨ ਬਸ ਥੋੜ੍ਹੀ ਜਿਹੀ ਅਸੀਂ ਸਾਨੂੰ ਅੰਦਾਜ਼ਾ ਸੀ ਅਸੀਂ ਥੋੜ੍ਹੀ ਜਿਹੀ ਜਿਹੜੀ ਹੈ ਨਾ ਦੁੱਧ 'ਚ ਉਬਾਲ ਕੇ ਬੱਚਿਆਂ ਨੂੰ ਦੇ ਦਿੰਦਾ ਕਿ ਥੋੜ੍ਹੀ ਦੇਰ ਟਿਕੇ ਰਹਿਣ ਅਤੇ ਅਸੀਂ ਆਪਣਾ ਕੰਮ ਕਾਜ ਨਿਪਟਾ ਲਈਏ ਅਤੇ ਕਿੰਨਾ ਔਰਤਾਂ ਨੂੰ ਵਿਚਾਰੀਆਂ ਨੂੰ ਹੁੰਦਾ ਸੀ ਨਾ ਕਿ ਅਸੀਂ ਆਪਣੇ ਕੰਮ ਕਰਨੇ ਨੇ ਅਤੇ ਉਸ ਬੱਚਿਆਂ ਨੂੰ ਫਿਰ ਬਹਿਲਾਉਣ ਵਾਸਤੇ ਸੁਲਾਉਣ ਵਾਸਤੇ ਫਿਰ ਉਹ ਕਿਸ ਤਰ੍ਹਾਂ ਕੀ ਟੋਟਕੇ ਕਰਦੀਆਂ ਸਨ ਇਹਦੇ ਹਵਾਲੇ ਦੇ ਨਾਲ ਇੱਕ ਥਾਦਲ ਮਸ਼ਰੂਬ ਬਣਦਾ ਵੇ ਉਹ ਵੀ ਬੜਾ ਚੰਗਾ ਹੁੰਦਾ ਫਿਰ ਉਹ ਪੀ ਕੇ ਨਸ਼ਾ ਐਸਾ ਆਉਂਦਾ ਵੇ ਨਾ ਵੈਸੇ ਵੀ ਤੁਸੀਂ ਲੱਸੀ ਵੀ ਪੀਓ ਨਾ ਜਿਹੜੀ ਦੁੱਧ ਵਾਲੀ ਚੰਗੀ ਰੱਜ ਕੇ ਰੋਟੀ ਖਾਓ ਲੱਸੀ ਪੀਓ ਬਈ ਐਸਾ ਨਸ਼ਾ ਤੁਹਾਨੂੰ ਚੜ੍ਹਦਾ ਇਹਨਾਂ ਚੀਜ਼ਾਂ ਦਾ ਅਤੇ ਬਹਰਹਾਲ ਮੈਂ ਖਸ਼ਖਾਸ਼ ਸਾਡੀ ਅੰਮੀ ਅੱਲਾ ਜੰਨਤ ਨਸੀਬ ਕਰੇ ਕੋਫਤਾ ਜਦੋਂ ਸਾਡੇ ਘਰ ਬਣਦਾ ਸੀ ਨਾ ਉਹ ਖਸ਼ਖਾਸ਼ ਜ਼ਰੂਰ ਪੈਂਦੀ ਸੀ ਅੱਜ ਕੱਲ੍ਹ ਤਾਂ ਕੋਫਤਾ ਮਸਾਲਾ ਆ ਜਾਂਦਾ ਵੇ ਫਿਰ ਉਹ ਮਿਕਸ ਹੋ ਜਾਂਦਾ ਪਤਾ ਨਹੀਂ ਉਹਦੇ 'ਚ ਪਾਉਂਦੇ ਨੇ ਕਿ ਨਹੀਂ ਪਾਉਂਦੇ ਮੈਨੂੰ ਨਹੀਂ ਪਤਾ ਲੇਕਿਨ ਮੇਰੀ ਅੰਮੀ ਜ਼ਰੂਰ ਪਾਉਂਦੇ ਹੁੰਦੇ ਸਨ ਕੋਫਤਿਆਂ ਵਿੱਚ ਖਸ਼ਖਾਸ਼ ਫਿਰ ਉਹਨੂੰ ਧੋਤਾ ਜਾਂਦਾ ਸੀ ਬੜਾ ਆਰਾਮ ਨਾਲ ਉਹਨੂੰ ਧੋਤਾ ਜਾਂਦਾ ਸੀ ਪਿਆਰ ਨਾਲ ਮੁਹੱਬਤ ਨਾਲ ਉਹਦੇ ਤੇ ਨੀਚੇ ਜਿਹੜੀ ਰੇਤ ਹੁੰਦੀ ਹੈ ਉਹਨੂੰ ਕੱਢ ਕੇ ਫਿਰ ਬੜਾ ਨਤਾਰ ਕੇ ਉਹਨੂੰ ਫਿਰ ਸਾਫ਼ ਕੀਤਾ ਜਾਂਦਾ ਸੀ ਕਿ ਬਿਲਕੁਲ ਕਿਰਚ ਨਾ ਆਵੇ ਵਰਨਾ ਫਿਰ ਅਗਰ ਉਹਦੀ ਕਿਰਚ ਆ ਜਾਵੇ ਨਾ ਅੰਦਰ ਤਾਂ ਫਿਰ ਚੰਗਾ ਨਹੀਂ ਲੱਗਦਾ ਸੀ ਤਾਂ ਬੜਾ ਇਹਤਿਆਤ ਨਾਲ ਕੋਫਤੇ ਬਣਨ ਦਾ ਅਮਲ ਬੜਾ ਇੱਕ ਹੁੰਦਾ ਸੀ ਬੜਾ ਪੂਰਾ ਦਿਲ ਲੱਗਦਾ ਸੀ ਕੋਫਤੇ ਬਣਨ ਵਿੱਚ ਵੀ ਯਕੀਨ ਮੰਨੋ ਜਿੱਦਣ ਕੋਫਤੇ ਹੁੰਦੇ ਸਨ ਨਾ ਕਿ ਕੋਫਤੇ ਖਾਣੇ ਨੇ ਪੂਰਾ ਟੱਬਰ ਜਿਹੜਾ ਹੈ ਨਾ ਉਹ ਸ਼ਦੀਦ ਕਿਸਮ ਦਾ ਜਜ਼ਬਾਤੀ ਵੀ ਹੋਇਆ ਹੁੰਦਾ ਸੀ ਕਿ ਅਸੀਂ ਕੋਫਤੇ ਖਾਣੇ ਨੇ ਬੜੇ ਖੁਸ਼ ਹੁੰਦੇ ਸਾਂ ਹੋਏ ਅੱਜ ਵੀ ਕੋਫਤੇ ਪਕਣੇ ਨੇ ਤੇ ਬਈ ਚਲੋ ਅਗਰ ਤੁਸੀਂ ਇੰਨੇ ਖੁਸ਼ ਹੋ ਕੋਫਤੇ ਪਕਣੇ ਤੇ ਆ ਜਾਓ ਕੂੰਡੀ ਡੰਡਾ ਫੜੋ ਕੂੰਡੀ ਡੰਡੇ 'ਚ ਕੁੱਟ ਉਦੋਂ ਤਾਂ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ ਸਨ ਜੇ ਸਾਰਾ ਟੱਬਰ ਕੁੱਟਦਾ ਸੀ ਉਸ ਕੀਮੇ ਨੂੰ ਪਹਿਲੇ ਚਣੇ ਲਿਆਏ ਜਾਂਦੇ ਸਨ ਛਿੱਲ ਕੇ ਚਣਿਆਂ ਨੂੰ ਛਿੱਲੇ ਉਹਨਾਂ ਦੇ ਛਿਲਕੇ ਕੱਢੇ ਜਾਂਦੇ ਸਨ ਫਿਰ ਚਣਿਆਂ ਨੂੰ ਪੀਸਿਆ ਜਾਂਦਾ ਸੀ ਖਸ਼ਖਾਸ਼ ਪੀਸੀ ਜਾਂਦੀ ਸੀ ਫਿਰ ਨਮਕ ਮਿਰਚਾਂ ਪਾ ਕੇ ਹੋਏ ਉਹ ਕੁੱਟ ਜਿਹੜਾ ਨਾ ਉਹਨੂੰ ਕੀਮੇ ਨੂੰ ਕੀਤਾ ਜਾਂਦਾ ਸੀ ਫਿਰ ਉਹਦਾ ਕੀ ਕਹਿੰਦੇ ਨੇ ਬਣਾਏ ਜਾਂਦੇ ਸਨ ਕੋਫਤੇ ਇੰਨੇ ਟੇਸਟੀ ਕੋਫਤੇ ਉਹ ਬਣਦੇ ਸਨ ਕਿ ਵੈਸੇ ਵੀ ਮਾਂ ਦੇ ਹੱਥ ਦਾ ਜ਼ਾਇਕਾ ਤਾਂ ਇਨਸਾਨ ਕਦੀ ਜ਼ਿੰਦਗੀ 'ਚ ਭੁੱਲਦਾ ਹੀ ਨਹੀਂ ਹੈ ਲੇਕਿਨ ਐਵੇਂ ਕਿ ਉਹ ਜ਼ਮਾਨੇ ਵੀ ਐਸੇ ਸਨ ਕਿ ਬਹੁਤ ਚੰਗੀਆਂ ਚੀਜ਼ਾਂ ਜਿਹੜੀਆਂ ਨਾ ਫਿਰ ਟੇਸਟ ਆਉਂਦਾ ਸੀ ਉਹਨਾਂ ਵਿੱਚ ਬਣਦਾ ਸੀ ਕੋਫਤੇ ਸਾਡੇ ਮੁਹੱਲੇ ਵਿੱਚ ਮੇਰਾ ਖਿਆਲ ਹੈ ਮੈਂ ਅਗਰ ਗਲਤ ਨਹੀਂ ਕਹਿ ਰਹੀ ਸਿਰਫ ਮੇਰੀ ਅੰਮੀ ਹੀ ਬਣਾਉਂਦੇ ਹੁੰਦੇ ਸਨ ਇੱਕ ਅੱਧ ਸ਼ਾਇਦ ਹੋਰ ਘਰ ਸੀ ਲੇਕਿਨ ਸਾਡੀ ਆਪਣੀ ਫੈਮਿਲੀ ਦੇ ਜਿਹੜੇ ਘਰ ਸਨ ਕੁਛ ਐਸਾ ਨਾ ਉਹਨਾਂ ਵਿੱਚੋਂ ਮੇਰੀ ਅੰਮੀ ਹੀ ਬਣਾਉਂਦੇ ਹੁੰਦੇ ਸਨ ਉਹਨਾਂ ਨੂੰ ਆਉਂਦੇ ਸਨ ਉਹਨਾਂ ਜ਼ਮਾਨਿਆਂ 'ਚ ਸਾਦੀਆਂ ਹਾਂਡੀਆਂ ਹੁੰਦੀਆਂ ਸਨ ਸਾਦਾ ਗੋਸ਼ਤ ਪਕਾ ਲਿਆ ਆਲੂ ਗੋਸ਼ਤ ਫਿਰ ਜਦੋਂ ਮੇਰੀ ਫੁੱਫੋ ਹੋਰਾਂ ਨੇ ਆਉਣਾ ਕਿਤੇ ਕਦੀ ਹੋਣਾ ਨਾ ਖਾਸ ਮੌਕਾ ਤਾਂ ਫਿਰ ਕਹਿਣਾ ਭਾਬੀ ਕੋਫਤੇ ਖਵਾ ਦੇ ਅਤੇ ਭਾਬੀ ਨੇ ਵੀ ਕਹਿਣਾ ਭਾਬੀ ਨੇ ਖੁਸ਼ ਹੋ ਜਾਣਾ ਭਾਬੀ ਨੇ ਕਹਿਣਾ ਵੀ ਮੇਰੇ ਕੋਲ ਫਰਮਾਇਸ਼ ਕੀਤੀ ਇਹ ਜ਼ਮਾਨੇ 'ਚ ਭਾਬੀਆਂ ਵੀ ਇਸ ਤਰ੍ਹਾਂ ਹੁੰਦੀਆਂ ਸਨ ਕਿ ਫਰਮਾਇਸ਼ ਕਰਨ ਦੀ ਦੇਰ ਹੈ ਅਤੇ ਭਾਬੀ ਨੇ ਕਹਿਣਾ ਹਾਂ ਜੀ ਤੁਹਾਨੂੰ ਬਿਲਕੁਲ ਖਵਾਉਂਦੇ ਹਾਂ ਅਤੇ ਪੂਰਾ ਦਿਨ ਲੱਗ ਕੇ ਫਿਰ ਉਹ ਕੋਫਤੇ ਬਣਦੇ ਸਨ ਫਿਰ ਸਾਰੇ ਟੱਬਰ ਨੇ ਬਹਿ ਕੇ ਖਾਣੇ ਅਤੇ ਬੜਾ ਮਜ਼ਾ ਆਉਂਦਾ ਸੀ ਚੰਗੇ ਸੁਥਰੇ ਜ਼ਮਾਨੇ ਸਨ ਕਿ ਲੋਕ ਦੂਸਰੇ ਦੀ ਖਵਾਹਿਸ਼ਾਂ 'ਤੇ ਵੀ ਆਪਣਾ ਪੂਰਾ ਦਿਨ ਲਾ ਦਿੰਦੇ ਸਨ ਕਿ ਮੇਰੇ ਭਰਾ ਨੇ ਜਾਂ ਮੇਰੀ ਭੈਣ ਨੇ ਜਾਂ ਮੇਰੀ ਨਨਾਣ ਨੇ ਇਹ ਚੀਜ਼ ਮੰਗੀ ਹੈ ਅਤੇ ਮੈਂ ਤਾਂ ਬਈ ਹੁਣ ਬਾਹਰ ਹੀ ਸਦਕੇ ਹੋ ਜਾਵਾਂ ਮੈਂ ਇਹਨਾਂ ਨੂੰ ਪਕਾ ਕੇ ਕਿਸ ਤਰੀਕੇ ਨਾਲ ਖਵਾ ਦੇਵਾਂ ਅਤੇ ਐਸਾ ਜ਼ਮਾਨਾ ਸੀ ਹੁਣ ਤਾਂ ਉਹ ਜ਼ਮਾਨੇ ਹੀ ਨਹੀਂ ਰਹੇ ਨਾ ਹੁਣ ਤਾਂ ਉਹ ਜ਼ਮਾਨੇ ਜਿਹੜੇ ਨੇ ख़त्म ਹੋ ਗਏ ਨੇ ਬਲਕਿ ਹੋ ਗਏ ਨੇ ਅਤੇ ਚਲੋ ਜੀ ਠੀਕ ਹੈ ਜ਼ਮਾਨੇ ਦੇ ਨਾਲ ਤਾਂ ਅਸੀਂ ਵੀ ਕਾफ़ी बदल गए हैं हम भी काफ़ी बदल गए ज़माने के साथ ਅਸੀਂ ਵੀ ਕੋਈ ਪਹਿਲੇ ਵਰਗੇ ਥੋੜ੍ਹੀ ਰਹੇ ਹਾਂ ਸਾਡੇ 'ਤੇ ਵੀ ਜ਼ਮਾਨੇ ਨੇ ਆਪਣਾ ਰੰਗ ਚੜਾ ਦਿੱਤਾ ਵੇ
ਰੰਗ ਦੇ ਮੁਝੇ ਰੰਗ ਦੇ ਰੰਗ ਦੇ ਰੰਗ ਦੇ ਰੰਗ ਦੇ। ਤੇ ਉਹ ਰੰਗ ਦਿੱਤਾ ਜ਼ਮਾਨੇ ਨੇ ਸਾਨੂੰ ਵੀ, ਤੇ ਅਸੀਂ ਵੀ ਉਸ ਰੰਗ ਵਿੱਚ ਰੰਗ ਗਏ ਆ। ਤੇ ਚਲੋ ਜੀ ਫਿਰ ਮਿਲਦੇ ਆ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ। ਵੀਡੀਓ ਮੇਰੀ ਹਮੇਸ਼ਾ ਲੰਬੀ ਹੋ ਜਾਂਦੀ ਹੈ, ਮੈਂ ਹਾਲੇ ਵੀ 2 ਘੰਟੇ ਬੋਲ ਸਕਦੀ, ਅਗਰ ਮੈਂ ਬੋਲਣਾ ਚਾਹਾਂ ਨਾ 2 ਘੰਟੇ ਬੋਲ ਸਕਦੀ ਹਾਂ। ਪਰ ਐਵੇਂ ਕਿ ਤੁਹਾਨੂੰ ਦੇਖਣ ਲੱਗੇ ਤੁਹਾਨੂੰ ਵੀ ਮਸਲਾ ਹੋਣਾ ਵੀ, ਸਾਨੂੰ ਤਾਂ ਕੋਈ ਮਸਲਾ ਨਹੀਂ। ਤੇ ਇਸ ਤੋਂ ਬਈ ਹੁਣ ਬਰਦਾਸ਼ਤ ਕਰੋ ਇੰਨੀਆਂ ਗੱਲਾਂ ਨੂੰ ਹੀ ਮੇਰੀਆਂ ਨੂੰ। ਤੇ ਕਮੈਂਟ ਜ਼ਰੂਰ ਕਰ ਦਿਓ ਨੀਲੋਫਰ, ਤੁਸੀਂ ਵੀ ਜ਼ਰੂਰ ਕਮੈਂਟ ਕਰਿਓ। ਤੇ ਫਿਰ ਇਨਸ਼ਾਅੱਲਾ ਅਸੀਂ ਸਾਰੇ, ਤੁਸੀਂ ਆ ਕੇ ਮੇਰੇ ਵਿਹੜੇ 'ਚ ਬਹਿੰਦੇ ਹੋ ਤੇ ਅਸੀਂ ਕੀ ਕਹਿੰਦੇ ਨੇ ਗੱਪਸ਼ਪ ਕਰ ਲੈਂਦੇ ਹਾਂ, ਸਾਡਾ ਅੱਛਾ ਟਾਈਮ ਗੁਜ਼ਰ ਜਾਂਦਾ ਵੇ। ਤੇ ਫਿਰ ਮਿਲਦੇ ਹਾਂ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਕਾਲਾ ਡੋਰੀਆ ਕੁੰਡੇ ਨਾਲ ਲੜਿਆਈ ਓਏ, ਇੱਕ ਛੋਟਾ ਦੇਵਰਾ ਭਾਬੀ ਨਾਲ ਲੜਿਆਈ ਓਏ। ਨਾ ਲੜ ਦੇਵਰਾ ਤੇਰੀ ਇੱਕ ਭਰਜਾਈ ਵੇ, ਨਾ ਲੜ ਸੋਹਣਿਆ ਤੇਰੀ ਦੂਰ ਬਲਾਈ ਵੇ। ਉਹ ਕਾਲਾ ਡੋਰੀਆ ਕੁੰਡੇ ਨਾਲ ਲੜਿਆਈ ਓਏ, ਇੱਕ ਛੋਟਾ ਦੇਵਰਾ ਭਾਬੀ ਨਾਲ ਲੜਿਆਈ ਓਏ। ਹੋ ਕੁਕੜੀ ਉਹ ਲੈਣੀ ਜਿਹੜੀ ਕੁੜ ਕੁੜ ਕਰਦੀ ਏ, ਮੈਂ ਕੁਕੜੀ ਉਹ ਲੈਣੀ ਜਿਹੜੀ ਕੁੜ ਕੁੜ ਕਰਦੀ ਏ। ਮੈਂ ਸਹੁਰੇ ਨਹੀਂ ਜਾਣਾ ਸੱਸ ਬੁੜ ਬੁੜ ਕਰਦੀ ਏ। ਉਹ ਕਾਲਾ ਡੋਰੀਆ ਕੁੰਡੇ ਨਾਲ ਲੜਿਆਈ ਓਏ, ਕਿ ਛੋਟਾ ਦੇਵਰਾ ਭਾਬੀ ਨਾਲ ਲੜਿਆਈ ਓਏ। ਕਮੀਜ਼ਾਂ ਛੀਟਦੀਆਂ ਮੁਲਤਾਨੋਂ ਆਈਆਂ ਨੇ, ਕਮੀਜ਼ਾਂ ਛੀਟਦੀਆਂ ਮੁਲਤਾਨੋਂ ਆਈਆਂ ਨੇ। ਮਾਵਾਂ ਆਪਣੀਆਂ ਜਨਰੀ ਲਾਈਆਂ ਨੇ, ਉਹ ਮਾਵਾਂ ਆਪਣੀਆਂ ਜਨਰੀ ਲਾਈਆਂ ਨੇ। ਉਹ ਕਾਲਾ ਡੋਰੀਆ ਕੁੰਡੇ ਨਾਲ ਲੜਿਆਈ ਓਏ, ਇੱਕ ਛੋਟਾ ਦੇਵਰਾ ਭਾਬੀ ਨਾਲ ਲੜਿਆਈ ਓਏ। ਤੇ ਮਾਵਾਂ ਆਪਣੀਆਂ ਜਿਹਨਾਂ ਰੀਝਾਂ ਲਾਈਆਂ ਨੇ। ਤੇ ਰੀਝ ਸੇ ਦੁਨੀਆ 'ਚ ਤੁਹਾਨੂੰ ਹਰ ਸ਼ੈ ਮਿਲ ਜਾਂਦੀ ਏ, ਪਰ ਜਿਹੜੀ ਰੀਝਾਂ ਲਾਉਂਦੀਆਂ ਨੇ ਨਾ ਉਹ ਸਿਰਫ ਮਾਵਾਂ ਹੁੰਦੀਆਂ ਨੇ, ਕਿ ਜਿਹੜੀ ਤੁਹਾਡੀ ਰੀਝ ਲਾਉਂਦੀ। ਤੇ ਬਸ ਬਈ ਅੱਲਾ ਉਹਨਾਂ ਨੂੰ ਜਨਤਾਂ 'ਚ ਥਾਂ ਦੇਵੇ, ਸਾਰਿਆਂ ਦੀ ਮਾਵਾਂ ਨੂੰ। ਤੇ ਜਿਨ੍ਹਾਂ ਦੀਆਂ ਮਾਵਾਂ ਹਯਾਤ ਨੇ ਅੱਲਾ ਪਾਕ ਉਹਨਾਂ ਨੂੰ ਆਪਣੇ ਬੱਚਿਆਂ ਦੀ ਖੁਸ਼ੀਆਂ ਦੇਖਣੀਆਂ ਨਸੀਬ ਕਰੇ। ਫਿਰ ਮਿਲਨੇ ਆ। ਅੱਲਾ ਹਾਫਿਜ਼। ਰੱਬ ਰੱਖ।